ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੋਂ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਹਰਜੋਤ ਸਿੰਘ ਜੀ। ਹਰਜੋਤ ਸਿੰਘ ਜੀ ਨਿੱਘੀ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਸਟੇਸ਼ਨ 1300 AM ਫ੍ਰਿਜ਼ਨੋ, 1350 AM ਬੇਕਰਸਫੀਲਡ, 1450 AM ਯੂਬਾ ਸਿਟੀ, 1470 AM ਸੈਕਰਾਮੈਂਟੋ ਤੇ 96.5 FM ਯੂਬਾ ਸਿਟੀ ਤੇ ਨਾਲ ਦੀ ਨਾਲ ਆਈਫੋਨ, ਐਂਡਰਾਇਡ, ਟੈਲੀਫੋਨ, ਫੇਸਬੁੱਕ ਤੇ ਘਰਾਂ ਦੇ ਵਿੱਚ ਰੇਡੀਓ ਸੈਟਸ ਤੇ ਜਿੰਨੇ ਵੀ ਸਰੋਤੇ ਸੁਣ ਰਹੇ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਦਿਨ ਹੈਗਾ ਸੋਮਵਾਰ 23 ਅਪ੍ਰੈਲ ਜਿਹੜੀ ਜੀ ਅੱਜ ਤਰੀਕ ਹੈਗੀ ਆ ਤੇ ਤੁਹਾਡੇ ਲਈ ਪੇਸ਼ ਕਰਨਗੇ ਅਮਰੀਕਾ ਭਰ ਦੀਆਂ ਜਿਹੜੀਆਂ ਅਹਿਮ ਖਬਰਾਂ, ਉਸ ਦੇ ਨਾਲ ਵਿਸ਼ਵ ਭਰ ਦੇ ਵਿੱਚ ਕੀ ਕੁਛ ਚੱਲ ਰਿਹਾ ਉਸ ਦੇ ਬਾਰੇ ਵੀ ਤੁਹਾਨੂੰ ਜਿਹੜੀ ਇਸ ਪ੍ਰੋਗਰਾਮ 'ਚ ਆਪਾਂ ਜਾਣਕਾਰੀ ਦੇਵਾਂਗੇ। ਹਰਜੋਤ ਸਿੰਘ ਜੀ, ਜਿਹੜਾ ਬੀਤੇ ਵੀਕਐਂਡ ਦੇ ਉੱਤੇ ਇੱਕ ਵਾਰੀ ਫਿਰ ਅਮਰੀਕਾ ਦੇ ਵਿੱਚ ਜਿਹੜੀ ਗੋਲੀਬਾਰੀ ਦੀ ਘਟਨਾ ਵਾਪਰੀ। ਨੈਸ਼ਵਿਲ ਟੈਨੇਸੀ ਦੇ ਵਿੱਚ ਇੱਕ ਐਂਟੀਓਕ ਦੇ ਵਾਫਲ ਹਾਊਸ ਦੇ ਵਿੱਚ ਕਹਿੰਦੇ ਆ 29 ਸਾਲਾਂ ਦਾ ਇੱਕ ਜਿਹੜਾ ਬੰਦਾ ਸੀ ਉਸਨੇ ਜਿਹੜੀਆਂ ਗੋਲੀਆਂ ਚਲਾ ਦਿੱਤੀਆਂ, ਜਿਸ ਦੇ ਵਿੱਚ 4 ਜਾਣਿਆਂ ਦੀ ਉੱਥੇ ਮੌਤ ਹੋਈ ਆ। ਤੇ ਇਸ ਟਾਈਮ ਉਸ ਨੂੰ ਲੱਭਣ ਦੇ ਲਈ ਜਿਹੜੀ ਆ ਉਹ ਵੱਡੀ ਜਿਹੜੀ ਮੈਨ ਹੰਟ ਟੈਨੇਸੀ ਦੇ ਇਤਿਹਾਸ ਦੇ ਵਿੱਚ ਕਾਫੀ ਵੱਡੀ ਜਿਹੜੀ ਮੈਨ ਹੰਟ ਆ ਉਹ ਚੱਲ ਰਹੀ ਆ। ਹਰਜੋਤ ਸਿੰਘ ਜੀ, ਦੱਸਦੇ ਜਾਈਏ ਉਸ ਨੂੰ ਜਿਹੜਾ ਜੀ ਇੱਕ ਬੰਦੇ ਨੇ ਰੈਸਲ ਜਿਹੜਾ ਕੀਤਾ ਜਦੋਂ ਗੋਲੀਆਂ ਚਲਾ ਰਿਹਾ ਸੀਗਾ, ਤਾਂ ਉਸ ਨੂੰ ਜੇਮਸ ਸ਼ਾਹ ਜੂਨੀਅਰ ਨਾਂ ਦੇ ਬੰਦੇ ਨੇ ਜਿਹੜੇ ਉੱਥੇ ਉਹਦੇ ਕੋਲੋਂ ਬੰਦੂਕ ਜਿਹੜੀ ਖੋਹ ਲਈ। ਨਹੀਂ ਤਾਂ ਇਹ ਜਿਹੜੀ ਘਟਨਾ ਆ ਹੋਰ ਵੀ ਜ਼ਿਆਦਾ ਮੰਦਭਾਗੀ ਜਿਹੜੀ ਆ ਉਹ ਹੋ ਸਕਦੀ ਸੀ। ਆਲਰੇਡੀ ਬਹੁਤ ਹੀ ਦਿਲਾਂ ਨੂੰ ਬਲੂੰਦਰਨ ਵਾਲੀ ਇਹ ਜਿਹੜੀ ਘਟਨਾ ਵਾਪਰੀ ਆ ਟੈਨੇਸੀ ਦੇ ਵਿੱਚ ਐਂਟੀਓਕ ਦੇ ਵਾਫਲ ਹਾਊਸ ਦੇ ਵਿੱਚ, ਉੱਥੇ ਜਿੱਥੇ 4 ਜਾਣਿਆਂ ਦੀ ਮੌਤ ਹੋਈ ਆ ਤੇ ਉਸ ਨੂੰ ਇਸ ਟਾਈਮ ਲੱਭਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਵੱਡੀਆਂ ਚੱਲ ਰਹੀਆਂ ਨੇ। ਬਿਲਕੁਲ ਦੱਸ ਦਈਏ ਸਰੋਤਿਆਂ ਨੂੰ, ਜਿਹੜਾ ਵੈਪਲ ਹਾਊਸ ਆ ਇਹ ਇੱਕ ਰੈਸਟੋਰੈਂਟ ਹੈਗਾ ਟੈਨੇਸੀ ਦੇ ਵਿੱਚ, ਤੇ ਜਿੱਥੇ ਇੱਕ ਜਿਹੜਾ ਜੰਗ ਮੁੰਡਾ ਸੀ ਜਿਹਨੇ ਜਾ ਕੇ ਗੋਲੀਆਂ ਚਲਾ ਦਿੱਤੀਆਂ, ਤੇ ਜਦੋਂ ਉਹਦਾ ਪਹਿਲਾ ਰਾਊਂਡ ਖਤਮ ਹੋ ਗਿਆ ਤੇ ਉਹ ਤੋਂ ਬਾਅਦ ਉਸੇ ਟਾਈਮ ਦੇ ਉੱਤੇ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਹੈਗਾ ਜੇਮਸ ਸ਼ਾਹ ਜੂਨੀਅਰ ਜਿਹੜਾ ਆ ਉਸ ਨੂੰ ਟੇਕ ਓਵਰ ਕਰ ਲਿਆ। ਪਰ ਉਹ ਜਿਹੜਾ ਗੋਲੀਆਂ ਚਲਾਉਣ ਵਾਲਾ ਬੰਦਾ ਸੀ ਉਹ ਉੱਥੋਂ ਭੱਜਣ ਦੇ ਵਿੱਚ ਕਾਮਯਾਬ ਹੋ ਗਿਆ। ਸੋਤੇ ਦੱਸਦੇ ਜਾਈਏ ਵੀ ਇਹ ਜਿਹੜਾ ਐਂਟੀਓਕ ਟਾਊਨ ਜਿਹੜਾ ਹੈਗਾ ਕਹਿੰਦੇ ਬੜਾ ਹੀ ਪੀਸਫੁਲ ਟਾਊਨ ਹੈਗਾ ਟੈਨੇਸੀ ਨੈਸ਼ਵਿਲ ਦੇ ਵਿੱਚ, ਜਿੱਥੇ ਇਹ ਜਿਹੜੀ ਗੋਲਾਬਾਰੀ ਹੋਈ ਹੈਗੀ ਆ। ਜਿਹੜਾ ਬੰਦੇ ਨੇ ਗੋਲੀਆਂ ਚਲਾਈਆਂ ਹੈਗੀਆਂ ਆ ਉਹ ਅੱਜ ਤੋਂ ਥੋੜ੍ਹੇ ਸਮਾਂ ਪਹਿਲਾਂ ਵਾਈਟ ਹਾਊਸ ਦੇ ਵਿੱਚ ਵੀ ਇੱਕ ਤਰ੍ਹਾਂ ਨਾਲ ਉਹ ਟ੍ਰੈਸਪਾਸ ਕਰਨ ਦੀ ਟਰਾਈ ਕਰ ਰਿਹਾ ਸੀ। ਉਦੋਂ ਉਹਨੂੰ ਚਾਰਜ ਕੀਤਾ ਗਿਆ ਸੀ ਜੀ, ਮਿਸਡਮੀਨਰ ਚਾਰਜ ਉਹਦੇ ਤੇ ਲਾਏ ਗਏ ਸੀ, ਪਰ ਉਹਨੂੰ ਕਮਿਊਨਿਟੀ ਸਰਵਿਸ ਦੇ ਕੇ ਉਦੋਂ ਛੱਡ ਦਿੱਤਾ ਗਿਆ ਸੀ। ਬਿਲਕੁਲ। ਉੱਥੋਂ ਦੀ ਜਿਹੜੀ ਮੈਟਰੋਪੋਲਿਸ ਆ ਉਹਨਾਂ ਨੇ ਇਸ ਦੀ ਸ਼ਨਾਖਤ ਟ੍ਰੈਵਿਸ ਰੈਨਕਿੰਗ 29 ਸਾਲ ਨਾਲ ਜਿਹੜੀ ਉਮਰ ਦੇ ਇਸ ਮੁੰਡੇ ਦੇ ਵਜੋਂ ਜਿਹੜੀ ਕੀਤੀ ਹੈ, ਤੇ ਕਹਿੰਦੇ ਮੈਸਿਵ ਮੈਨ ਹੰਟ ਜਿਹੜੀ ਉਸ ਨੂੰ ਲੱਭਣ ਦੇ ਲਈ ਚੱਲ ਰਹੀ ਆ। ਤੇ ਪੁਲਿਸ ਨੇ ਜਿਹੜਾ ਦੱਸਿਆ, ਉਹਨਾਂ ਨੇ ਕਿਹਾ ਵੀ ਉਹਦੇ ਖਿਲਾਫ ਜਿਹੜੇ ਮਰਡਰ ਵਾਰੰਟ ਜਿਹੜੇ ਉਹ ਇਸ਼ੂ ਹੋਏ ਨੇ ਤੇ ਡਰਾਫਟ ਜਿਹੜੇ ਉਹ ਕੀਤੇ ਜਾ ਰਹੇ ਨੇ। ਐਤਵਾਰ ਦੀ ਜਿਹੜੀ ਘਟਨਾ ਉਹ ਦੱਸ ਰਹੇ ਆ ਉਸ ਦਿਨ, ਤੇ ਉਸ ਤੋਂ ਬਾਅਦ ਦੇ ਵਿੱਚ ਉਹਦੇ ਘਰੇ ਵੀ ਕਹਿੰਦੇ ਆ ਉਸ ਨੂੰ ਲੱਭਣ ਦੇ ਲਈ ਗਏ ਸੀ। ਤੇ ਹੁਣੇ ਇਨਫੈਕਟ ਹਰਜੋਤ ਸਿੰਘ ਜੀ ਇੱਕ ਬ੍ਰੇਕਿੰਗ ਨਿਊਜ਼ ਵੀ ਜਿਹੜੀ ਆ ਰਹੀ ਹੈ, ਕਹਿੰਦੇ ਐਂਟੀਓਕ ਦੇ ਵਿੱਚ ਉਸ ਨੂੰ ਮੈਨ ਹੰਟ ਦੇ ਚੱਲਦੇ ਇੱਕ ਹੋਰ ਜਗ੍ਹਾ ਦੇ ਉੱਤੇ ਗੋਲੀਬਾਰੀ ਜਿਹੜੀ ਆ ਉਹ ਸੁਣੀ ਗਈ ਆ। ਹੋ ਸਕਦਾ ਹੈ ਵੀ ਸ਼ਾਇਦ ਉਸ ਨੂੰ ਫੜਨ ਦੇ ਜਿਹੜੇ ਆ ਨਜ਼ਦੀਕ ਹੋਣ ਜਾਂ ਹੋਰ ਕੋਈ ਜਿਹੜੀ ਆ ਘਟਨਾ ਜਿਹੜੀ ਉੱਥੇ ਹੋ ਰਹੀ ਹੋਵੇ, ਪਰ ਕਹਿੰਦੇ ਵੀ ਮੈਨ ਹੰਟ ਦੇ ਨਾਲ ਸੰਬੰਧਿਤ ਦੁਬਾਰਾ ਜਿਹੜੀ ਆ ਉਹ ਗੋਲੀਬਾਰੀ ਦੇਖੀ ਗਈ ਆ। ਇਸ ਜਿੱਦਾਂ ਦੱਸਿਆ ਵੀ ਘਟਨਾ ਦੇ ਵਿੱਚ 4 ਜਾਣੇ ਜਿਹੜੇ ਉਹ ਮਾਰੇ ਗਏ ਨੇ, ਤੇ ਇਸ ਤੋਂ ਇਲਾਵਾ ਹੋਰ ਵੀ ਕਈ ਲੋਕ ਜਿਹੜੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ। ਤੇ ਇਸ ਪੂਰੇ ਹਾਦਸੇ ਨੇ ਇਸ ਟਾਈਮ ਅਮਰੀਕਾ ਦੇ ਵਿੱਚ ਇੱਕ ਸ਼ੋਕ ਦੀ ਲਹਿਰ ਜਿਹੜੀ ਆ ਉਹ ਚਲਾਈ ਹੋਈ ਆ। ਸਾਰੇ ਜਾਣੇ ਹੱਕੇ ਬੱਕੇ ਰਹਿ ਗਏ ਆ ਵੀ ਇਹ ਅਚਾਨਕ ਮੁੜ ਕੇ ਦੁਬਾਰਾ ਗੋਲੀਬਾਰੀ ਕਿੱਦਾਂ ਹੋ ਗਈ ਆ। ਜੀ ਬਿਲਕੁਲ। ਸੋ ਜਿਹੜੇ ਬੰਦੇ ਨੇ ਉਹਨੂੰ ਟੇਕ ਓਵਰ ਕੀਤਾ ਹੈਗਾ ਆ ਉਹਦੀ ਕਾਫੀ ਐਪਰੀਸ਼ੀਏਸ਼ਨ ਹੋ ਰਹੀ ਆ ਪੂਰੇ USA ਦੇ ਵਿੱਚ, ਜੇਮਸ ਸ਼ਾਹ ਜੂਨੀਅਰ। ਤੇ ਉਹਨਾਂ ਨੇ ਇਹ ਕਿਹਾ ਵੀ ਮੈਂ ਕੋਈ ਹੀਰੋ ਨਹੀਂ ਹੈ, ਪਰ ਮੈਂ ਤਾਂ ਸਿਰਫ 29 ਸਾਲਾਂ ਦਾ ਇਹ ਜਿਹੜਾ ਜੇਮਸ ਸ਼ਾਹ ਹੈਗਾ ਵੀ ਮੈਂ ਆਪਣੇ ਆਪ ਨੂੰ ਤੇ ਜਿਹੜੇ ਹੋਰ ਮੇਰੇ ਉੱਥੇ ਦੋਸਤ ਮਿੱਤਰ ਕੰਮ ਕਰਦੇ ਸੀ ਉਹਨਾਂ ਨੂੰ ਜਿਹੜੀ ਆ ਬਚਾਉਣ ਦੀ ਟਰਾਈ ਕਰ ਰਿਹਾ ਸੀ। ਜੀ,
ਜਦ ਪੱਤਰਕਾਰਾਂ ਦੇ ਨਾਲ ਹਰਜੋਤ ਸਿੰਘ ਜੀ ਗੱਲ ਕਰ ਰਿਹਾ ਸੀ ਇਹ ਜਿਹੜਾ ਸ਼ਾਹ ਜੂਨੀਅਰ, ਤਾਂ ਉਹਨੂੰ ਪੁੱਛਿਆ ਵੀ ਕੀ ਤੁਹਾਡੇ ਬੱਚੇ ਵੀ ਹੈਗੇ ਨੇ, ਤਾਂ ਕਹਿੰਦਾ ਉਹ ਇੱਕ ਹਿਸਾਬ ਨਾਲ ਭੁੱਬਾ ਮਾਰ ਕੇ ਜਿਹੜਾ ਰੋਣ ਲੱਗ ਗਿਆ। ਵੀ ਕਹਿੰਦਾ ਵੀ ਮੈਨੂੰ ਲੱਗ ਰਿਹਾ ਸੀ ਵੀ ਅੱਜ ਸ਼ਾਇਦ ਮੁੜ ਕੇ ਮੈਂ ਦੁਬਾਰਾ ਆਪਣੀ ਕੁੜੀ ਨੂੰ ਕਦੀ ਮਿਲ ਨਹੀਂ ਸਕੂੰਗਾ, ਤੇ ਇਹ ਇਸ ਚੀਜ਼ ਜਿਹੜੀ ਦਿਲ ਦੇ ਵਿੱਚ ਕਾਫੀ ਉਸ ਨੂੰ ਦੁੱਖ ਮਹਿਸੂਸ ਜਿਹੜਾ ਉਸ ਦਾ ਮਹਿਸੂਸ ਕਰ ਰਿਹਾ ਸੀ। ਤੇ ਬਹੁਤ ਜਿਹੜੀ ਬਹਾਦਰੀ ਦਾ, ਜਿੱਦਾਂ ਤੁਸੀਂ ਦੱਸਿਆ ਵੀ ਉਹਨੇ ਕੰਮ ਤਾਂ ਕੀਤਾ, ਪਰ ਉਹ ਆਪਣੇ ਆਪ ਨੂੰ ਹੀਰੋ ਨਹੀਂ ਕਹਿ ਰਿਹਾ ਵੀ ਮੈਂ ਹੀਰੋ ਨਹੀਂ ਹਾਂ। ਕਹਿੰਦਾ ਮੈਨੂੰ ਓਪਰਚੁਨਿਟੀ ਦਿਖੀ ਤੇ ਮੈਂ ਬਸ ਉਸ 'ਤੇ ਕਹਿ ਲਓ ਵੀ ਝੜੱਪਾ ਮਾਰਤਾ ਵੀ ਤਾਂ ਜੋ ਉਸਦੇ ਕੋਲੋਂ ਜਿਹੜੀ ਬੰਦੂਕ ਆ ਉਹ ਖੋਈ ਜਾ ਸਕੇ। ਜੀ, ਅਗਲੀ ਖਬਰ ਵੱਲ ਚੱਲੀਏ, ਜਿਹੜੀ ਕਹਿੰਦੇ ਵੀ USA ਦੇ ਵਿੱਚ ਐਲੂਮੀਨੀਅਮ ਦੀਆਂ ਪ੍ਰਾਈਸਿਸ ਜਿਹੜੀਆਂ ਆ ਉਹ ਇੱਕ ਤਰ੍ਹਾਂ ਨਾਲ ਕਾਫੀ ਡਰੋਪ ਹੋ ਗਈਆਂ, ਕਿਉਂਕਿ ਜਿਹੜਾ US ਆ ਉਹਨਾਂ ਨੇ ਰਸ਼ੀਆ ਦਾ ਜਿਹੜਾ ਇੱਕ ਰੂਸਲ ਜਿਹੜਾ ਐਲੂਮੀਨੀਅਮ ਪਲਾਂਟ ਉੱਥੇ ਹੈਗਾ ਆ ਉਹਦੇ ਉੱਤੋਂ ਜਿਹੜੀਆਂ ਕਾਫੀ ਸੈਂਕਸ਼ਨਸ ਜਿਹੜੀਆਂ ਲੱਗੀਆਂ ਸੀਆਂ ਪਿਛਲੇ ਸਮੇਂ ਦੇ ਵਿੱਚ ਉਹਨਾਂ ਨੂੰ ਰਿਲੀਫ ਦਿੱਤਾ ਹੈਗਾ ਆ। ਤੇ ਇਸ ਦੇ ਨਾਲ ਕਹਿੰਦੇ ਵੀ ਐਲੂਮੀਨੀਅਮ ਜਿਹੜਾ ਆ ਲਗਭਗ 8.3% ਜਿਹੜੀ ਉਹਦੀ ਪ੍ਰਾਈਸ ਆ ਉਹ ਡਾਊਨ ਗਈ ਹੈਗੀ ਆ, ਤੇ ਇਹ 2011 ਤੋਂ ਬਾਅਦ ਇੰਨੀ ਜਿਹੜੀ ਵੱਡੀ ਮਾਤਰਾ ਦੇ ਵਿੱਚ ਡਾਊਨ ਗਈ ਹੈਗੀ ਆ। ਜੀ, ਤੇ ਵੀ ਦੱਸਦੀ ਜਾਈਏ ਵੀ ਜਿਹੜਾ ਰੂਸਲ ਆ ਉਹ ਕਹਿੰਦੇ ਵੀ 6% ਦੁਨੀਆ ਦਾ ਜਿਹੜਾ ਐਲੂਮੀਨੀਅਮ ਆ ਉਹ ਪ੍ਰੋਡਿਊਸ ਕਰਦਾ ਹੈਗਾ ਆ, ਤੇ ਸੈਕੰਡ ਲਾਰਜੈਸਟ ਪ੍ਰੋਡਿਊਸਰ ਹੈਗਾ ਇਨ ਦਾ ਵਰਲਡ। ਜੀ ਜੀ ਜੀ, ਤੇ ਇਹਦੇ ਚੱਲਦੇ ਜਿੱਦਾਂ ਤੁਸੀਂ ਦੱਸਿਆ ਵੀ ਕਾਫੀ ਜਿਹੜਾ ਡਾਊਨ ਗਿਆ ਪ੍ਰਾਈਸ। ਤੇ ਅੱਜ ਹਰਜੋਤ ਸਿੰਘ ਜੀ ਦੱਸਿਆ ਜਾ ਰਿਹਾ ਜਿਹੜੇ ਵਾਈਟ ਹਾਊਸ ਦੇ ਅਧਿਕਾਰੀ ਆ ਉਹਨਾਂ ਨੇ ਜਿਹੜੇ ਡੈਮੋਕ੍ਰੇਟ ਪਾਰਟੀ ਦੇ ਜਿਹੜੇ ਸੈਨੇਟਰਸ ਨੇ ਉਹਨਾਂ ਨੂੰ ਆਖਿਆ ਆ ਵੀ ਉਹ ਆਪਣੀ ਜਿਹੜੀ ਆਪੋਜੀਸ਼ਨ ਆ ਮਾਈਕ ਪੋਂਪੀਓ ਦੇ ਖਿਲਾਫ ਆ ਉਸ ਨੂੰ ਦੁਬਾਰਾ ਜਿਹੜਾ ਉਸ ਦੇ ਉੱਤੇ ਵਿਚਾਰ ਕਰਨ। ਅੱਜ ਜਿਹੜੀ ਕਮੇਟੀ ਨੇ ਵੋਟ ਕਰਨੀ ਆ ਉਹਨਾਂ ਦੀ ਜਿਹੜੀ ਆ ਹੋ ਚੁੱਕੀ ਟੈਸਟੀਮੋਨੀ, ਉਸ ਤੋਂ ਬਾਅਦ ਦੇ ਵਿੱਚ ਉਹ ਹੀਅਰਿੰਗ ਜਿਹੜੀ ਹੋਈ ਸੀ ਕਮੇਟੀ ਦੇ ਸਾਹਮਣੇ, ਕਿਉਂਕਿ ਇਹ ਹੁਣ ਸੈਕਟਰੀ ਆਫ ਸਟੇਟ ਦੇ ਅਹੁਦੇ ਦੇ ਲਈ ਇਹਨਾਂ ਦੀ ਨੁਮਾਇੰਦਗੀ ਜਿਹੜੀ ਰੱਖੀ ਗਈ ਸੀ ਰਾਸ਼ਟਰਪਤੀ ਟਰੰਪ ਦੇ ਦੁਆਰਾ। ਤੇ ਆਪਾਂ ਪਿਛਲੇ ਦਿਨਾਂ ਦੇ ਵਿੱਚ ਹੀ ਇਹ ਜਿਹੜੀਆਂ ਖਬਰਾਂ ਸਾਹਮਣੇ ਆਈਆਂ ਸੀ ਵੀ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਇੱਕ ਚੁੱਪ-ਚੁਪੀਤੀ ਗੱਲਬਾਤ ਨਾਰਥ ਕੋਰੀਆ ਦੇ ਲੀਡਰ ਦੇ ਨਾਲ ਕੀਤੀ ਸੀ ਈਸਟਰ ਵੀਕਐਂਡ ਦੇ ਉੱਤੇ। ਤੇ ਉਸ ਤੋਂ ਬਾਅਦ ਦੇ ਵਿੱਚ ਆਪਾਂ ਦੇਖਿਆ ਵੀ ਕਿਸ ਤਰੀਕੇ ਨਾਲ ਹੁਣ ਨਾਰਥ ਕੋਰੀਆ ਦਾ ਜਿਹੜਾ ਉਹ ਲੀਡਰ ਆ ਉਸਨੇ ਆਪਣੇ ਮਿਜ਼ਾਈਲ ਟੈਸਟ ਆ ਉਹਦੇ ਉੱਤੇ ਵੀ ਰੋਕ ਲਾ ਦਿੱਤੀ ਆ, ਪਰਮਾਣੂ ਸਾਈਟਸ ਆ ਉਹਨਾਂ ਨੂੰ ਆਪਣੇ ਬੰਦ ਕਰਨ ਦੀ ਜਿਹੜੀ ਉਹ ਗੱਲ ਕਹਿ ਦਿੱਤੀ ਆ। ਸੋ ਇਸੇ ਦੇ ਚੱਲਦੇ ਜਿਹੜੇ ਵਾਈਟ ਹਾਊਸ ਦੇ ਪ੍ਰੈਸ ਸਕੱਤਰ ਨੇ ਸਾਰਾ ਹਕਬੀ ਸੈਂਡਰਸ, ਉਹਨਾਂ ਨੇ ਕਿਹਾ ਵੀ ਕਹਿੰਦੇ ਵੀ ਅਸੀਂ ਉਮੀਦ ਕਰਦੇ ਹਾਂ ਵੀ ਜਿਹੜੇ ਡੈਮੋਕ੍ਰੇਟ ਪਾਰਟੀ ਦੇ ਜਿਹੜੇ ਕੁਛ ਲੀਡਰ ਨੇ, ਸਾਰੇ ਨਹੀਂ ਤਾਂ ਕੁਛ ਕੁ ਲੀਡਰ, ਤਾਂ ਉਹ ਆਪਣਾ ਜਿਹੜਾ ਮਾਈਂਡ ਆ ਉਹ ਜ਼ਰੂਰ ਇਹਨਾਂ ਦੇ ਪ੍ਰਤੀ ਚੇਂਜ ਕਰਨਗੇ ਤੇ ਇਹਨਾਂ ਨੂੰ ਸੈਕਟਰੀ ਆਫ ਸਟੇਟ ਦੀ ਜਿਹੜੀ ਨੁਮਾਇੰਦਗੀ ਆ ਉਸ ਦੇ ਅਹੁਦੇ ਦੇ ਲਈ ਮਨਜ਼ੂਰੀ ਦੇ ਦੇਣਗੇ। ਬਿਲਕੁਲ, ਇਹ ਵੀ ਸਰੋਤਿਆਂ ਨੂੰ ਦੱਸਦੇ ਜਾਈਏ ਮਾਈਕ ਪੋਂਪੀਓ ਜਿਹੜੇ ਹੈਗੇ ਆ CIA ਦੇ ਡਾਇਰੈਕਟਰ ਹੈਗੇ ਆ, ਰਹਿ ਚੁੱਕੇ ਹੈਗੇ ਆ, ਤੇ ਬੜੇ ਹੀ ਜਿਹੜੇ ਪ੍ਰੋਮੀਨੈਂਟ ਬੰਦੇ ਹੈਗੇ, ਬਹੁਤ ਲੰਮੇ ਸਮੇਂ ਤੋਂ ਜਿਹੜੀ US ਗਵਰਨਮੈਂਟ ਦੀ ਸਰਵਿਸ ਕਰ ਚੁੱਕੇ ਹੈਗੇ ਆ। ਤੇ ਇਹਦੇ ਸੰਬੰਧ ਦੇ ਵਿੱਚ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਨੇ ਇਹ ਵੀ ਕਿਹਾ ਵੀ ਜਿਹੜੇ ਡੈਮੋਕ੍ਰੇਟ ਆ ਉਹਨਾਂ ਨੂੰ ਇਦਾਂ ਰੋਕਣਾ ਨਹੀਂ ਚਾਹੀਦਾ, ਉਹ ਬਹੁਤ ਗੁੱਡ ਬੰਦਾ ਹੈਗਾ, ਵੀ ਸਿਰਫ ਪਾਰਟੀਬਾਜ਼ੀ ਕਰਕੇ ਨਹੀਂ ਰੋਕਣਾ ਚਾਹੀਦਾ। ਤੇ ਇੱਕ ਗੱਲ ਹੈ ਵੀ ਆ, ਕਿਉਂਕਿ ਜੇ ਤੁਸੀਂ ਸਿਰਫ ਪ੍ਰੈਜ਼ੀਡੈਂਟ ਟਰੰਪ ਕਰਕੇ ਜੇ ਚੰਗੇ ਬੰਦਿਆਂ ਨੂੰ ਵੀ ਰੋਕਣਾ ਆ ਤੇ ਫਿਰ ਇਹ ਤਾਂ ਉਹੀ ਪਾਰਟੀ ਲਾਈਨ ਵਾਲੀ ਗੱਲ ਹੋ ਗਈ। ਇਹਦੇ ਸੰਬੰਧ ਦੇ ਵਿੱਚ ਬਹੁਤ ਸਾਰੇ ਜਿਹੜੇ ਰਿਪਬਲਿਕਨ ਆ ਉਹ ਇਹ ਕਹਿ ਰਹੇ ਆ ਵੀ ਜਦੋਂ ਪ੍ਰੈਜ਼ੀਡੈਂਟ ਬਰਾਕ ਓਬਾਮਾ ਸੀ ਉਸ ਟਾਈਮ ਦੇ ਉੱਤੇ ਹਿਲਰੀ ਕਲਿੰਟਨ ਵੀ ਸੈਕਟਰੀ ਆਫ ਸਟੇਟ ਰਹੀ ਆ, ਉਦੋਂ ਕਦੇ ਰਿਪਬਲਿਕਨ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਉਹਨਾਂ ਦਾ ਵਿਰੋਧ ਨਹੀਂ ਕੀਤਾ। ਜੌਨ ਕੈਰੀ ਰਹੇ ਆ, ਉਹਨਾਂ ਦਾ ਕਦੇ ਵੀ ਜਿਹੜਾ ਵਿਰੋਧ ਨਹੀਂ ਹੋਇਆ ਹੈਗਾ। ਤੇ ਦੇਖੋ ਅੱਜ ਉਹਨਾਂ ਦੀ ਕਨਫਰਮੇਸ਼ਨ ਹੋਣੀ ਸੀ ਤੇ ਕਮੇਟੀ ਦੇ ਵਿੱਚ ਵੋਟ ਹੋਣੀ ਅੱਜ ਉਹਨਾਂ ਦੀ, ਦੇਖਦੇ ਆ ਕੀ ਬਣਦਾ ਹੈ, ਕਿਉਂਕਿ ਜਿਹੜੇ ਇੱਕ ਦੋ ਜਿਹੜੇ ਰਿਪਬਲਿਕਨ ਵੀ ਹੈਗੇ ਆ, ਰੈਂਡ ਪੌਲ, ਉਹ ਵੀ ਅਗੇਂਸਟ ਹੈਗੇ ਉਹਨਾਂ ਦੇ। ਤੇ ਜੇ ਇਹ ਦੇਖਦੇ ਆ ਵੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕਿੰਨੇ ਜਿਹੜੇ ਡੈਮੋਕ੍ਰੇਟ ਹੈਗੇ ਆ ਉਹ ਸਾਥ ਦੇਣਗੇ ਰਿਪਬਲਿਕਨਸ ਦਾ, ਤਾਂ ਕਿ ਜਿਹੜੇ ਪੋਂਪੀਓ ਆ ਉਹ ਅਗਲੇ। ਹਾਂਜੀ ਬਿਲਕੁਲ ਹਰਜੋਤ ਸਿੰਘ ਜੀ, ਇਸ ਦੇ ਵਿੱਚ ਮਾਫੀ ਚਾਹੁੰਦਾ ਵਿੱਚ ਤੁਹਾਨੂੰ ਕੱਟ ਰਿਹਾ ਵੀ ਇਹ ਚੀਜ਼ ਦੇਖਣ ਵਾਲੀ ਹੋਊਗੀ ਕਿ ਪਹਿਲਾਂ ਕਮੇਟੀ ਜਦੋਂ ਪਾਸ ਕਰੂਗੀ, ਫਿਰ ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਆ
ਇਹ ਸੈਨੇਟ ਦੇ ਵਿੱਚ ਜਿਹੜਾ ਅੱਗੇ ਜਾਊਗਾ। ਜਿੱਦਾਂ ਤੁਸੀਂ ਦੱਸਿਆ ਵੀ ਇਹ ਜਿਹੜੀ ਸੈਨੇਟ ਫੋਰਨ ਰਿਲੇਸ਼ਨ ਕਮੇਟੀ ਦੇ ਵਿੱਚ ਜਿਹੜੇ ਰਿਪਬਲਿਕਨ ਰੈਂਡ ਪੌਲ ਆ ਉਹਨਾਂ ਨੇ ਇਸ਼ਾਰੇ ਕੀਤੇ ਆ ਵੀ ਇਹਨਾਂ ਦਾ ਵਿਰੋਧ ਕਰ ਸਕਦੇ ਆ। ਬਾਕੀ ਡੈਮੋਕ੍ਰੇਟ ਪਾਰਟੀ ਵਾਲੇ ਜਿੰਨੇ ਵੀ ਹੋਰ ਕਮੇਟੀ ਦੇ ਮੈਂਬਰ ਨੇ ਉਹ ਇਸ ਦੇ ਵਿਰੋਧ ਦਾ ਮਨ ਜਿਹੜਾ ਬਣਾਈ ਬੈਠੇ ਨੇ। ਸੋ ਇੱਕ ਵਾਰੀ ਜੇ ਕਿਸੇ ਨਾ ਕਿਸੇ ਤਰੀਕੇ ਨਾਲ ਕਮੇਟੀ ਤੋਂ ਜੇ ਨਿਕਲ ਜਾਂਦੇ ਨੇ ਮਤਲਬ ਪਾਸ ਹੋ ਕੇ ਆ ਜਾਂਦੇ ਨੇ ਤਾਂ ਫਿਰ ਸੈਨੇਟ ਦੇ ਵਿੱਚ ਜਿਹੜੀ ਆ ਉਹ ਵੋਟ ਆ ਉਹ ਦੇਖੀ ਜਾਊਗੀ। ਪਰ ਨਾਲ ਹੀ ਕਹਿੰਦੇ ਜਿਹੜੇ ਸੈਨੇਟ ਦੇ ਮੈਜੋਰਟੀ ਲੀਡਰ ਨੇ ਮਿਚ ਮਕੌਨਲ ਉਹਨਾਂ ਨੇ ਕਿਹਾ ਆ ਵੀ ਉਹ ਪੋਂਪੇਓ ਦੀ ਜਿਹੜੀ ਨੋਮੀਨੇਸ਼ਨ ਆ ਉਹ ਫਲੋਰ ਵੋਟ ਦੇ ਲਈ ਅਗਲੇ ਹਫਤੇ ਦੇ ਵਿੱਚ ਉਹ ਲਿਆ ਸਕਦੇ ਨੇ। ਇੱਕ ਵਾਰੀ ਜਿਹੜੇ ਪ੍ਰੋਸੀਜਰ ਦੇ ਵਿੱਚ ਜਿੰਨੀਆਂ ਵੀ ਹਰਡਲਸ ਹੈਗੀਆਂ ਆ ਉਹਨਾਂ ਤੋਂ ਉਹ ਪਾਰ ਹੋ ਜਾਣ ਤੇ ਕਹਿੰਦੇ ਫੁੱਲ ਸੈਨੇਟ ਵੋਟ ਜਿਹੜੀ ਆ ਉਹ ਹੋਣ ਤੋਂ ਬਾਅਦ ਦੇ ਵਿੱਚ ਇਹ ਜਿਹੜਾ ਮਾਮਲਾ ਇੱਕ ਹਿਸਾਬ ਨਾਲ ਸਮਾਪਤ ਹੋ ਜਾਊਗਾ ਤੇ ਇਹਨਾਂ ਨੂੰ ਸ਼ਾਇਦ ਸੈਕਟਰੀ ਆਫ ਸਟੇਟ ਆ ਉਹ ਨਿਯੁਕਤ ਕਰ ਦਿੱਤਾ ਜਾਊਗਾ। ਜੀ ਬਿਲਕੁਲ। ਇਸ ਤੋਂ ਬਾਅਦ ਜਿਹੜੀ ਹੈਗੀ ਆ ਕਹਿੰਦੇ ਵੀ 2 ਹੋਰ ਕਨਫਰਮੇਸ਼ਨ ਹੋਣੀਆਂ ਹੈਗੀਆਂ ਟਰੰਪ ਐਡਮਿਨਿਸਟ੍ਰੇਸ਼ਨ ਦੀਆਂ। ਇੱਕ CIA ਦੇ ਡਾਇਰੈਕਟਰ ਜਿਹੜੀ ਨੈਕਸਟ ਜੀਨਾ ਹੈਸਪਲ ਤੇ ਰੌਨੀ ਐਲ ਜੈਕਸਨ ਜਿਹੜੇ ਨੈਕਸਟ ਹੈਡ ਹੋਣੇ ਆ ਡਿਪਾਰਟਮੈਂਟ ਆਫ ਵੈਟਰਨ ਅਫੇਅਰ ਦੇ, ਉਹ ਵੀ ਕਾਫੀ ਜਿਹੜੀਆਂ ਟਫ ਡਿਸੀਜਨ ਹੋਣਗੇ। ਜੀ ਬਿਲਕੁਲ। ਸੋ ਹੋਪਫੁਲੀ ਕਿਸੇ ਨਾ ਕਿਸੇ ਪਾਸੇ ਜਿਹੜਾ ਪਾਰ ਕਿਨਾਰਾ ਲੱਗੇ ਕਿਉਂਕਿ ਇੰਨੇ ਵੱਡੇ ਅਹੁਦੇ ਆ ਜਿਹੜੇ ਉਹ ਖਾਲੀ ਆ ਉਹ ਸ਼ੋਭਦੇ ਵੀ ਨਹੀਂ ਆ। ਜੀ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਆਪਾਂ ਗੱਲ ਕਰਦੇ ਆ ਅਰਮੀਨੀਆ ਦੇ ਵਿੱਚ ਪਿਛਲੇ ਲੰਮੇ ਸਮੇਂ ਤੋਂ ਜਿਹੜੇ ਪ੍ਰੋਟੈਸਟ ਉੱਥੇ ਚੱਲ ਰਹੇ ਸੀਗੇ ਵੀ ਉੱਥੇ ਦਾ ਜਿਹੜਾ ਪ੍ਰਾਈਮ ਮਿਨਿਸਟਰ ਆ ਸੈਰਜ ਸਰਗਜ਼ਗਨ ਉਸ ਦਾ ਅਸਤੀਫਾ ਜਿਹੜਾ ਉਹ ਮੰਗ ਰਹੇ ਸੀਗੇ। ਅਰਮੀਨੀਆ ਦੇ ਲੋਕਾਂ ਨੇ ਕਹਿੰਦੇ ਕੱਲ ਆਖਿਰਕਾਰ ਜਿਹੜੀ ਆ ਉਹ ਖੁਸ਼ੀ ਮਨਾਈ ਜਦ ਇਹ ਉਹਨਾਂ ਨੂੰ ਖਬਰ ਆਈ ਵੀ ਅਰਮੀਨੀਆ ਦਾ ਜਿਹੜਾ ਪ੍ਰਾਈਮ ਮਿਨਿਸਟਰ ਹੈਗਾ ਆ ਉਹ ਹੁਣ ਜਿਹੜਾ ਅਸਤੀਫਾ ਆ ਉਹ ਦੇਣ ਜਾ ਰਿਹਾ ਆ। ਕੱਲਾ ਇਹੀ ਨਹੀਂ, ਉਸਨੇ ਆਪਣੀ ਜਿਹੜੀ ਇੱਕ ਹਿਸਾਬ ਦੇ ਨਾਲ ਗਲਤੀ ਵੀ ਜਿਹੜੀ ਆ ਉਹ ਮਨਜ਼ੂਰ ਕੀਤੀ ਆ। ਆਪਾਂ ਸਭ ਨੂੰ ਯਾਦ ਆ ਵੀ ਦੇਖੋ ਜਦੋਂ ਹੁਣ ਤੁਸੀਂ 99 ਦੇ ਉੱਤੇ ਜਾਂਦੇ ਆ ਤੇ ਉੱਥੇ ਅਰਮੀਨੀਆ ਦੇ ਜੈਨੋਸਾਈਡ ਦੀ ਰਿਮੈਂਬਰੈਂਸ ਦਾ ਵੀ ਇੱਕ ਬੋਰਡ ਲੱਗਾ ਹੋਇਆ ਆ। ਕਿਸ ਤਰੀਕੇ ਦੇ ਨਾਲ ਅਰਮੀਨੀਆ ਦੇ ਲੋਕਾਂ ਨੂੰ ਉੱਥੇ ਜਿਹੜਾ ਆ ਉਹਨਾਂ ਦਾ ਕਤਲੋ ਗਾਰਤ ਕੀਤੀ ਗਈ ਸੀ, ਕਿੱਦਾਂ ਜੈਨੋਸਾਈਡ ਕੀਤਾ ਗਿਆ ਸੀ, ਉਸ ਤੋਂ ਜਿਹੜਾ ਉੱਭਰ ਹੀ ਰਿਹਾ ਆ ਜੇ ਮੁਲਕ ਤੇ ਉੱਥੇ ਦੇ ਅੰਦਰੂਨੀ ਤੌਰ ਦੇ ਉੱਤੇ ਕਿਸ ਤਰੀਕੇ ਦੇ ਨਾਲ ਜਿਹੜੇ ਲੀਡਰਸ ਆ ਉਹਨਾਂ ਦਾ ਹੀ ਲੋਕਾਂ ਦਾ ਇੱਕ ਹਿਸਾਬ ਦੇ ਨਾਲ ਹੋਰ ਤਰੀਕੇ ਨਾਲ ਸ਼ੋਸ਼ਣ ਕਰ ਰਹੇ ਨੇ। ਤੇ ਪ੍ਰੋਟੈਸਟ ਦੇ ਜਿਹੜੇ ਲੀਡਰ ਹੈਗੇ ਨੇ ਨਿਕੋਲ ਪਾਸ਼ਨੀਆਨ ਉਹਨਾਂ ਨੇ ਇਹ ਚੀਜ਼ ਦਾ ਜਿਹੜੀ ਸ਼ੁਰੂਆਤ ਕੀਤੀ ਵੀ ਜਿਹੜਾ ਇਸ ਟਾਈਮ ਅਰਮੀਨੀਆ ਦਾ ਪ੍ਰਾਈਮ ਮਿਨਿਸਟਰ ਹੈਗਾ ਆ ਸੈਰਜ ਉਹ ਅਸਤੀਫਾ ਜਿਹੜਾ ਉਹ ਦੇਵੇ। ਕਿਤੇ ਨਾ ਕਿਤੇ ਇਹ ਦੇਖਿਆ ਗਿਆ ਸੀ ਇੱਕ ਤਾਂ ਉਸ ਦੇ ਉੱਤੇ ਅਬਿਊਜ਼ ਆਫ ਪਾਵਰ ਦੀਆਂ ਜਿਹੜੀਆਂ ਆ ਉਹ ਗੱਲਾਂ ਚੱਲ ਰਹੀਆਂ ਸੀ ਹਰਜੋਤ ਸਿੰਘ ਜੀ, ਤੇ ਨਾਲ ਦੇ ਨਾਲ ਕਿਤੇ ਸ਼ਾਇਦ ਇਹ ਦੇਖਿਆ ਜਾ ਰਿਹਾ ਸੀ ਵੀ ਜਿਹੜੇ ਰਸ਼ੀਆ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਆ ਉਹਨਾਂ ਦੇ ਨਾਲ ਜਿਹੜੀ ਉਹਨਾਂ ਦੀ ਨੇੜਤਾ ਕੁਛ ਜ਼ਿਆਦਾ ਜਿਹੜੀ ਉਹ ਵੱਧਦੀ ਜਾ ਰਹੀ ਸੀਗੀ। ਸੋ ਇਸੇ ਚੀਜ਼ ਦੇ ਚੱਲਦੇ ਕਾਫੀ ਲੋਕ ਉਹਨਾਂ ਦਾ ਪ੍ਰੋਟੈਸਟ ਕਰ ਰਹੇ ਸੀ ਤੇ ਹੁਣ ਜਿਹੜਾ ਅਰਮੀਨੀਆ ਦੇ ਇਸ ਪ੍ਰਾਈਮ ਮਿਨਿਸਟਰ ਨੇ ਅਸਤੀਫੇ ਦੀ ਘੋਸ਼ਣਾ ਕਰ ਦਿੱਤੀ ਆ। ਸਾਰਿਆਂ ਨੂੰ ਭੁਚੱਕੇ ਵੀ ਜਿਹੜਾ ਉਹ ਨਾਲ ਦੇ ਨਾਲ ਕਰ ਦਿੱਤਾ ਕਿਉਂਕਿ ਲੰਮੇ ਸਮੇਂ ਤੋਂ ਕੋਸ਼ਿਸ਼ਾਂ ਇਹਨਾਂ ਨੂੰ ਲਾਉਣ ਦੀਆਂ ਜਾਰੀ ਸੀ। ਜੀ ਅਗਲੀ ਖਬਰ ਵੱਲ ਚਲੀਏ। ਯੂਕੇ ਤੋਂ ਜਿਹੜੀ ਖਬਰ ਆ ਰਹੀ ਆ, ਯੂਕੇ ਦੇ ਵਿੱਚ ਜਿਹੜੇ ਉੱਥੇ ਦੇ ਪ੍ਰਿੰਸ ਵਿਲੀਅਮ ਹੈਗੇ ਆ ਤੇ ਉਹਨਾਂ ਦੀ ਵਾਈਫ ਕੇਟ ਮਿਡਲਟਨ ਉਹਨਾਂ ਦੇ ਤੀਜਾ ਜਿਹੜਾ ਬੇਬੀ ਬॉय ਹੋਇਆ ਹੈਗਾ ਤੇ ਕਹਿੰਦੇ ਵੀ ਆਪ ਹੀ ਉਹ ਦੋਨੋਂ ਜਾਣੇ ਕਾਰ ਚਲਾ ਕੇ ਗਏ ਉੱਥੇ ਦੇ ਜਿਹੜਾ ਹਸਪੀਟਲ ਸੇਂਟ ਮੈਰੀਜ਼ ਹਸਪੀਟਲ ਹੈਗਾ ਲੰਡਨ ਦੇ ਵਿੱਚ ਉਹਦਾ ਜਿਹੜਾ ਲਿੰਡੋ ਵਿੰਗ ਆ ਉੱਥੇ ਉਹਨਾਂ ਨੇ ਆਪਣੇ ਤੀਜਾ ਜਿਹੜਾ ਉਹਨਾਂ ਦਾ ਇਹ ਬੱਚਾ ਹੋਇਆ ਹੈਗਾ। 2 ਉਹਨਾਂ ਦੇ ਪਹਿਲੇ ਹੋ ਚੁੱਕੇ ਹੈਗੇ ਆ। ਸੋ ਰਾਇਲ ਫੈਮਿਲੀ ਦੇ ਲਈ ਕਹਿੰਦੇ ਵੀ ਬੜਾ ਇਹ ਲੱਕੀ ਜੀਅਰ ਹੈਗਾ ਆਹ ਸਾਲ ਕਿਉਂਕਿ ਇੱਕ ਤਾਂ ਆਹ ਤੀਸਰਾ ਉਹਨਾਂ ਦੇ ਬੱਚਾ ਹੋਇਆ ਤੇ ਦੂਸਰਾ ਜਿਹੜਾ ਪ੍ਰਿੰਸ ਵਿਲੀਅਮ ਆ ਉਹਨਾਂ ਦੇ ਜਿਹੜੇ ਭਰਾ ਹੈਗੇ ਪ੍ਰਿੰਸ ਹੈਰੀ ਉਹਨਾਂ ਦਾ ਜਿਹੜਾ ਵਿਆਹ ਆ ਉਹ ਮਈ ਦੇ ਵਿੱਚ ਹੋਣ ਜਾ ਰਿਹਾ ਹੈਗਾ। ਜੀ ਪਿਛਲੇ ਦਿਨਾਂ ਦੇ ਵਿੱਚ ਹਰਜੋਤ ਸਿੰਘ ਜੀ ਆਪਾਂ ਖਬਰ ਸ਼ੇਅਰ ਕੀਤੀ ਸੀ ਵੀ ਕਿੱਦਾਂ ਸਾਇਰਾ ਕਰੂਜ਼ ਯੂਨੀਵਰਸਿਟੀ ਦੇ ਵਿੱਚ ਇੱਕ ਵੀਡੀਓ ਬਹੁਤ ਵਾਇਰਲ ਹੋਈ ਸੀ ਜਿਹੜੀ ਕਿ ਬਹੁਤ ਜ਼ਿਆਦਾ ਜਿਹੜੀ ਰੇਸਿਸਟ ਦੇਖੀ ਗਈ ਸੀ ਤੇ ਉੱਥੇ ਦਾ ਜਿਹੜਾ ਇੱਕ ਫਰਟਰਨਿਟੀ ਹੈਗੀ ਆ ਥੀਟਾ ਤਾਓ ਦਾ ਜਿਹੜਾ ਚੈਪਟਰ ਆ ਉਹਨਾਂ ਦੀ ਜਿਹੜੀ ਵੀਡੀਓ ਸਾਹਮਣੇ ਆਈ ਸੀ ਤੇ ਸਾਇਰਾ ਕਰੂਜ਼ ਯੂਨੀਵਰਸਿਟੀ ਨੇ ਅੱਜ ਇਸ ਫਰਟਰਨਿਟੀ ਨੂੰ ਆਪਣੇ ਕੈਂਪਸ ਤੋਂ ਇੱਕ ਹਿਸਾਬ ਦੇ ਨਾਲ ਕੱਢ ਦਿੱਤਾ ਆ। ਉਹਨਾਂ ਨੇ ਜਿੰਨੇ ਵੀ ਆਪਣੇ ਰਿਲੇਸ਼ਨ ਨੇ ਇਸ ਫਰਟਰਨਿਟੀ ਦੇ ਨਾਲ ਉਹ ਤੋੜ ਦਿੱਤੇ ਨੇ ਤੇ 93 ਸਾਲਾਂ ਦੇ ਇਤਿਹਾਸ ਦੇ ਵਿੱਚ ਸਾਇਰਾ ਕਰੂਜ਼ ਜੋ ਕਿ ਜਿਹੜੇ ਦੇਖੇ ਗਿਆ ਤੇ ਇੱਕ ਪ੍ਰੋਫੈਸ਼ਨਲ ਇੰਜੀਨੀਅਰਿੰਗ ਦੀ ਫਰਟਰਨਿਟੀ ਆ
ਤੇ ਤੁਸੀਂ ਦੇਖੋ ਵੀ ਕਿਸ ਤਰੀਕੇ ਦੇ ਨਾਲ ਉੱਥੋਂ ਦੇ ਜਿਹੜੇ ਲੋਕ ਉਸ ਫਰਟਰਨਿਟੀ ਦੇ ਵਿੱਚ ਸੀਗੇ ਉਹ ਕਿੱਦਾਂ ਦੇ ਜਿਹੜੇ ਉੱਥੇ ਉਹ ਕੰਮ ਕਰ ਰਹੇ ਸੀਗੇ। ਇਹ ਫਰਟਰਨਿਟੀ ਵਾਲਿਆਂ ਨੇ ਬਹੁਤ ਹੀ ਲੋਕਾਂ ਨੂੰ ਇੱਕ ਹਿਸਾਬ ਦੇ ਨਾਲ ਜਿਹੜੀ ਨਸਲੀ ਭੇਦਭਾਵ ਵਾਲੀ ਲੋਕਾਂ ਨੂੰ ਬਹੁਤ ਜ਼ਿਆਦਾ ਡਿਮੀਨ ਕਰਦੀ ਹੋਈ ਇੱਕ ਵੀਡੀਓ ਜਿਹੜੀ ਆ ਉਹ ਪਾਈ ਸੀ, ਜੋ ਬਾਅਦ ਦੇ ਵਿੱਚ ਕਾਫੀ ਜਿਹੜੀ ਉਹ ਵਾਇਰਲ ਹੋਈ ਤੇ ਉਹਨਾਂ ਨੂੰ ਜਦ ਸਾਇਰਾਕਲੋਜ਼ ਯੂਨੀਵਰਸਿਟੀ ਦੇ ਬੋਰਡ ਮੈਂਬਰਸ ਦੇ ਸਾਹਮਣੇ ਤਾਂ ਉਹਨਾਂ ਦੇ ਸਟੂਡੈਂਟਸ ਦੇ ਸਾਹਮਣੇ ਆਈ ਤਾਂ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਹੁਣ ਫੈਸਲਾ ਲਿਆ ਆ ਵੀ ਇਸ ਫਰਟਰਨਿਟੀ ਦੇ ਨਾਲ ਹਰ ਇੱਕ ਤਰੀਕੇ ਨਾਲ ਜਿਹੜਾ ਨਾਤਾ ਆ ਉਹ ਤੋੜ ਦਿੱਤਾ ਜਾਊਗਾ ਤੇ ਸਸਪੈਂਡ ਕਰ ਦਿੱਤਾ ਜਾਊਗਾ। ਇਹੀ ਨਹੀਂ ਹਰਜੋਤ ਸਿੰਘ ਜੀ, ਜਿਹੜੇ ਉਹ ਫਰਟਰਨਿਟੀ ਦੇ ਜਿਹੜੇ ਮੈਂਬਰਸ ਨੇ ਉਹਨਾਂ ਉੱਤੇ ਵੀ ਜਿਹੜੀ ਆ ਗਾਜ ਡਿੱਗ ਸਕਦੀ ਆ। ਜੀ ਬਿਲਕੁਲ। ਅਗਲੀ ਖਬਰ ਵੱਲ ਚਲੀਏ ਤੇ ਜਿਹੜੇ ਪ੍ਰੈਜ਼ੀਡੈਂਟ ਬਰਾਕ ਓਬਾਮਾ ਆ, ਜਿਹੜੇ ਰਹਿ ਚੁੱਕੇ US ਦੇ ਪ੍ਰੈਜ਼ੀਡੈਂਟ ਆ, ਉਹ ਕਹਿੰਦੇ ਵੀ ਇੱਕ ਹਾਈ ਪ੍ਰੋਫਾਈਲ ਜਿਹੜਾ ਲੈਕਚਰ ਆ ਉਹ ਦੇਣ ਜਾ ਰਿਹਾ ਜੁਲਾਈ ਦੇ ਵਿੱਚ, ਜਿੱਥੇ ਕਿ ਨੈਲਸਨ ਮੰਡੇਲਾ ਦਾ ਜਿਹੜਾ 100ਵਾਂ ਜਨਮ ਦਿਨ ਆ ਉਹ ਮਨਾਇਆ ਜਾ ਰਿਹਾ ਹੈਗਾ ਆ। ਤੇ ਇਹਦੇ ਵਿੱਚ ਕਹਿੰਦੇ ਜੋਹਾਨਸਬਰਗ ਅਫਰੀਕਾ ਦੇ ਵਿੱਚ ਇਹ ਹੋਣਾ ਹੈਗਾ ਲੈਕਚਰ ਉਹਨਾਂ ਦਾ, ਤੇ ਉੱਥੇ ਪੂਰੀ ਦੁਨੀਆ ਦੇ ਜਿਹੜੇ ਕਹਿੰਦੇ ਖਾਸ ਕਰਕੇ ਜਿਹੜੇ ਕਾਲੇ ਮੂਲ ਦੇ ਲੋਕ ਹੈਗੇ ਆ ਉਹਨਾਂ ਦੇ ਲੀਡਰ ਜਿਹੜੇ ਆ ਉਹ ਉੱਥੇ ਪਹੁੰਚ ਰਹੇ ਹੈਗੇ ਆ ਤੇ ਬਹੁਤ ਸਾਰੀਆਂ ਜਿਹੜੀਆਂ ਵਰਕਸ਼ਾਪਸ ਵਗੈਰਾ ਲੱਗ ਰਹੀਆਂ, ਉਹਨਾਂ ਦੇ ਕਲਾਸਿਸ ਲੱਗ ਰਹੀਆਂ ਹੈਗੀਆਂ। ਤੇ ਕਹਿੰਦੇ ਹੁਣ ਦੇਖਣਾ ਬਣੂਗਾ ਵੀ ਜਿਹੜੇ ਪ੍ਰੈਜ਼ੀਡੈਂਟ ਬਰਾਕ ਓਬਾਮਾ ਆ ਉਹ ਕਿਸ ਤਰ੍ਹਾਂ ਜਿਹੜਾ ਆ ਪ੍ਰੈਜ਼ੀਡੈਂਟ ਟਰੰਪ ਨੂੰ ਉੱਥੇ ਮੈਂਸ਼ਨ ਕਰਨਗੇ। ਪਰ ਉਹ ਕਹਿੰਦੇ ਵੀ ਓਵਰਆਲ ਉਹਨਾਂ ਦਾ ਜਿਹੜਾ ਲੈਕਚਰ ਆ US ਦੀ ਜਿਹੜੀ ਸਟੈਂਡਿੰਗ ਆ ਪੂਰੇ ਵਰਲਡ ਦੇ ਵਿੱਚ ਉਹਦੇ ਆਲੇ ਦੁਆਲੇ ਘੁੰਮਦਾ ਰਹੂਗਾ। ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਜੌਨ ਕੇਸਿਕ ਜੋ ਕਿ ਰਿਪਬਲਿਕਨ ਪਾਰਟੀ ਦੇ ਵੱਲੋਂ ਆਪਣੇ ਆਪ ਨੂੰ ਕੈਂਡੀਡੇਟ ਬਣਾਉਣਾ ਚਾਹੁੰਦੇ ਸੀ, ਉਸ ਦੌੜ ਦੇ ਵਿੱਚ ਸੀਗੇ। ਉਹਨਾਂ ਨੇ ਅੱਜ ਇਹ ਘੋਸ਼ਣਾ ਕੀਤੀ ਹੈ ਵੀ ਕਹਿੰਦੇ ਬਹੁਤ ਹੀ ਜਲਦ ਉਹ ਜਿਹੜੇ ਗਨਜ਼ ਆ ਉਹਨਾਂ ਨੂੰ ਲੈ ਕੇ, ਗਨ ਕੰਟਰੋਲ ਨੂੰ ਲੈ ਕੇ ਇੱਕ ਨਵਾਂ ਐਕਸ਼ਨ ਲੈਣ ਜਾ ਰਹੇ ਆ। ਤੇ ਕਹਿੰਦੇ ਇਹ ਜਿਹੜੀ ਹੁਣ ਖਾਸ ਕਰਕੇ ਹੁਣ ਟੈਨਸੀ ਦੇ ਵਿੱਚ ਨੈਸ਼ਵਿਲ ਦੇ ਵਿੱਚ ਘਟਨਾ ਵਾਪਰੀ ਆ ਵਾਫਲ ਹਾਊਸ ਦੇ ਵਿੱਚ, ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਆਖਿਆ ਆ ਕਹਿੰਦੇ ਵੀ ਬਹੁਤ ਸਾਰੀਆਂ ਜਿਹੜੀਆਂ ਕਮਿਊਨਿਟੀਜ਼ ਦੇ ਵਿੱਚ ਇਹ ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਇਹ ਚੰਗੀ ਗੱਲ ਨਹੀਂ ਆ। ਤੇ ਕਹਿੰਦੇ ਵੀ ਸਟੇਟ ਅਸੀਂ ਆਪਣੇ ਪੱਧਰ ਦੇ ਉੱਤੇ ਕਿ ਜਿਹੜੀਆਂ ਆ ਕੋਈ ਨਾ ਕੋਈ ਹੋਰ ਨਵੇਂ ਐਕਸ਼ਨ ਜਿਹੜੇ ਆ ਉਹ ਲਿਆਉਣ ਜਾ ਰਹੇ ਆ ਤਾਂ ਜੋ ਜਿਹੜੇ ਕ੍ਰਿਮੀਨਲਸ ਤੱਕ ਇਹ ਮਾਰੂ ਹਥਿਆਰ ਆ ਉਹ ਨਾ ਪਹੁੰਚ ਸਕਣ। ਸੋ ਜਿਹੜੀ ਆਪਾਂ ਸ਼ੁਰੂਆਤ ਦੇ ਵਿੱਚ ਹਰਜੋਤ ਸਿੰਘ ਜੀ ਖਬਰ ਕੀਤੀ ਸੀ ਉਸ ਦੇ ਵਿੱਚ ਦੱਸਦੇ ਜਾਈਏ AR-15 ਰਾਈਫਲ ਦੀ ਹੀ ਜਿਹੜੀ ਉਸ ਸਸਪੈਕਟ ਦੇ ਵੱਲੋਂ, ਉਸ ਦੇ ਵੱਲੋਂ ਕਥਿਤ ਦੋਸ਼ੀ ਦੇ ਵੱਲੋਂ ਵਰਤੋਂ ਕੀਤੀ ਗਈ ਸੀ। ਤੇ ਕਹਿੰਦੇ ਵੀ ਅਸੀਂ ਨੈਸ਼ਨਲ ਕ੍ਰਾਈਮ ਬੈਕਗਰਾਊਂਡ ਚੈੱਕ ਸਿਸਟਮ ਆ ਉਸ ਦੇ ਵਿੱਚ ਜਿਹੜਾ ਕਿਤੇ ਨਾ ਕਿਤੇ ਜਿਹੜਾ ਵਾਧਾ ਉਹ ਕਰਨਾ ਚਾਹੁੰਦੇ ਆ, ਕਿਉਂਕਿ ਬਹੁਤ ਸਾਰੀਆਂ ਕਮਿਊਨਿਟੀਜ਼ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਕਨਵਿਕਸ਼ਨਸ ਆ ਉਹ ਉਸ ਬੈਕਗਰਾਊਂਡ ਚੈੱਕ ਸਿਸਟਮ ਦੇ ਵਿੱਚ ਅਪਲੋਡ ਹੀ ਨਹੀਂ ਕੀਤੀਆਂ ਜਾਂਦੀਆਂ। ਯਾਦ ਹੋਵੇਗਾ ਜਦੋਂ ਪਿਛਲੇ ਕੁਝ ਮਹੀਨੇ ਪਹਿਲਾਂ ਜਦ ਪਾਰਕਲੈਂਡ ਫਲੋਰੀਡਾ ਦੇ ਵਿੱਚ ਸ਼ੂਟਿੰਗ ਹੋਈ ਸੀ, ਉਸ ਤੋਂ ਬਾਅਦ ਦੇ ਵਿੱਚ ਇਸ ਨੂੰ ਲੈ ਕੇ ਵੀ ਕਾਫੀ ਜ਼ਿਆਦਾ ਰੌਲਾ ਰੱਪਾ ਪਿਆ ਸੀ। ਇਨਫੈਕਟ ਜਿਹੜੇ ਰਾਸ਼ਟਰਪਤੀ ਟਰੰਪ ਨੇ ਉਹਨਾਂ ਨੇ ਵੀ ਕਿਹਾ ਸੀ ਵੀ ਅਸੀਂ ਜਿਹੜੀ ਲੋਕਲ ਲਾ ਇਨਫੋਰਸਮੈਂਟ ਆ ਉਹਨਾਂ ਨੂੰ ਕੁਛ ਨਾ ਕੁਛ ਇਨਸੈਂਟਿਵ ਦੇਣ ਦੇ ਲਈ ਵੀ ਰੈਡੀ ਹੋਵਾਂਗੇ ਜੇ ਉਹ ਸਾਰੀਆਂ ਜਿਹੜੀਆਂ ਇੱਦਾਂ ਦੀਆਂ ਕ੍ਰਿਮੀਨਲ ਇਨਵੈਸਟੀਗੇਸ਼ਨ ਜਾਂ ਕਨਵਿਕਸ਼ਨਸ ਵਾਲੇ ਜਿਹੜੇ ਲੋਕ ਆ ਉਹਨਾਂ ਦਾ ਡਾਟਾ ਇਸ ਬੈਕਗਰਾਊਂਡ ਚੈੱਕ ਸਿਸਟਮ ਦੇ ਵਿੱਚ ਜੇ ਉਹ ਅਪਲੋਡ ਕਰਦੇ ਨੇ। ਜੀ ਬਿਲਕੁਲ। ਅਗਲੀ ਖਬਰ ਵੱਲ ਚਲੀਏ। ਜਿਹੜੇ ਪ੍ਰੈਜ਼ੀਡੈਂਟ ਟਰੰਪ ਦੇ ਜਿਹੜੇ ਸਪੋਰਟਰ ਹੈਗੇ ਆ ਜਾਂ ਕਈ ਐਡਵਾਈਜ਼ਰ ਆ ਉਹ ਕਹਿੰਦੇ ਪਈ ਸਾਨੂੰ ਹਜੇ ਤੱਕ ਕੋਈ ਜ਼ਰੂਰਤ ਨਹੀਂ ਲੱਗਦੀ ਇਸ ਤਰ੍ਹਾਂ ਦੀ ਵੀ ਜਿਹੜਾ ਮਾਈਕਲ ਕੋਹਨ ਆ ਜਿਹੜੇ ਉਹਨਾਂ ਦੇ ਲਾਇਰ ਰਹਿ ਚੁੱਕੇ ਹੈਗੇ ਆ ਜਿਨ੍ਹਾਂ ਨੂੰ ਹੁਣ ਮੇਬੀ ਚਾਰਜ ਕੀਤਾ ਜਾ ਸਕੇ ਪਈ ਉਹਨਾਂ ਨੇ ਕੋਈ ਕ੍ਰਿਮੀਨਲ ਐਕਟੀਵਿਟੀ ਕੀਤੀ ਹੈ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ FBI ਨੇ ਉਹਨਾਂ ਦੇ ਆਫਿਸ ਦੇ ਵਿੱਚ ਛਾਪਾ ਮਾਰਿਆ ਸੀ। ਤੇ ਫਿਰ ਖਬਰਾਂ ਆਈਆਂ ਸੀਆਂ ਵੀ ਹੋ ਸਕਦਾ ਜਿਹੜੇ ਮਾਈਕਲ ਕੋਹਨ ਆ ਉਹਨਾਂ ਨੂੰ ਜੇ ਲੱਗਦਾ ਹੋਇਆ ਵੀ ਉਹ ਚਾਰਜ ਹੋ ਜਾਣਗੇ ਤੇ ਉਹ ਪ੍ਰੈਜ਼ੀਡੈਂਟ ਟਰੰਪ ਦੇ ਅਗੇਂਸਟ ਵੀ ਜਾ ਸਕਦੇ ਹੈਗੇ ਆ, ਜਿਹਦੇ ਕਰਕੇ ਜਿਹੜਾ ਵਾਈਟ ਹਾਊਸ ਆ ਉਹਦੇ ਵਿੱਚ ਥੋੜਾ ਕਾਫੀ ਹਫੜਾ ਦਫੜੀ ਵੀ ਮਚੀ ਹੋਈ ਸੀ। ਪਰ ਹੁਣ ਜਿਹੜੀ ਖਬਰ ਆ ਰਹੀ ਆ ਵੀ ਪ੍ਰੈਜ਼ੀਡੈਂਟ ਟਰੰਪ ਜਿਹੜੇ ਆ ਉਹ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਪਾਰਡਨ ਨਹੀਂ ਕਰਨਗੇ। ਪਰ ਕਹਿੰਦੇ ਇੱਦਾਂ ਪਿਛਲੇ ਸਮਿਆਂ ਦੇ ਵਿੱਚ ਹੋਇਆ ਹੈਗਾ ਵੀ ਜੇ ਬੰਦੇ ਨੂੰ ਅਰੈਸਟ ਕੀਤਾ ਗਿਆ, ਜੇ ਉਹ ਚਾਰਜ ਨਹੀਂ ਕੀਤਾ ਗਿਆ, ਉਹ ਤੋਂ ਪਹਿਲਾਂ ਜਿਹੜਾ ਆ ਪ੍ਰੈਜ਼ੀਡੈਂਟ US ਦਾ ਉਹ ਕਿਸੇ ਨੂੰ ਵੀ ਮਾਫ ਕਰ ਸਕਦਾ ਹੈਗਾ ਆ। ਇਸੇ ਤਰ੍ਹਾਂ ਕਹਿੰਦੇ ਵੀ ਜਿਹੜੇ ਜਰਾਲਡ ਫੋਰਡ ਪ੍ਰੈਜ਼ੀਡੈਂਟ ਸੀਗੇ ਉਹਨਾਂ ਨੇ ਇਹੀ ਮੈਥਡ ਯੂਜ਼ ਕੀਤਾ ਸੀ। ਜਿਹੜੇ ਪ੍ਰੈਜ਼ੀਡੈਂਟ ਰਿਚਰਡ ਨਿਕਸਨ ਆ ਉਹਨਾਂ ਨੂੰ ਪਾਰਡਨ ਕਰ ਦਿੱਤਾ ਸੀ ਜਦੋਂ ਉਹ ਬਹੁਤ ਵੱਡੇ ਵਾਟਰ ਸਕੈਂਡਲ ਦੇ ਵਿੱਚ ਫਸੇ ਗਏ ਸੀ, ਵਾਟਰਗੇਟ ਦੇ ਵਿੱਚ, ਤੇ ਉਹਨਾਂ ਨੂੰ ਉਸ ਟਾਈਮ ਦੇ ਉੱਤੇ ਉਹਨਾਂ ਦੇ
ਚਾਰਜ ਚੱਲ ਰਹੇ ਸੀ, ਚਾਰਜ ਨਹੀਂ ਕੀਤਾ ਸੀ, ਉਹ ਤੋਂ ਪਹਿਲਾਂ ਉਹਨਾਂ ਨੇ ਉਹਨੂੰ ਪਾਰਡਨ ਕਰ ਦਿੱਤਾ ਸੀ। ਜੀ ਜੀ। ਤੇ ਹਰਜੋਤ ਸਿੰਘ ਜੀ, ਇੱਕ ਬ੍ਰੇਕ ਦਾ ਵੇਲਾ ਹੋ ਚੁੱਕਾ, ਬ੍ਰੇਕ ਆਪਾਂ ਲਵਾਂਗੇ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਹਾਂ ਤੇ ਰਹਿੰਦੀਆਂ ਹੋਈਆਂ ਜਿਹੜੀਆਂ ਖਬਰਾਂ ਉਸ ਦੇ ਉੱਤੇ ਆਪਾਂ ਨਜ਼ਰ ਬਣਾਵਾਂਗੇ। ਇੱਦਾਂ ਹੀ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਮੈਂ ਕਹਿੰਦੀ ਆ ਜੀ ਮੁੰਡੇ ਦਾ ਆਪਾਂ ਵਿਆਹ ਤਾਂ ਧਰ ਲਿਆ, ਪਰ ਮੈਨੂੰ ਤਾਂ ਐ ਲੱਗਦਾ ਵੀ ਟੈਨਸ਼ਨਾਂ ਨੂੰ ਹੀ ਘਰ ਕਰ ਲਿਆ। ਹਰ ਕੋਈ ਪੁੱਛਦਾ ਵੀ ਕੋਈ ਹਾਲ ਹੂਲ ਬੁੱਕ ਕਰ ਲਿਆ ਕਿ ਨਹੀਂ ਕਰ ਲਿਆ। ਉਹ ਭਗਵਾਨ ਨੇ ਐਵੇਂ ਨਾ ਜਾ ਘਬਰਾਈ, ਫਲਮਿੰਗੋ ਪੈਲਸ ਵਾਲੇ ਨੂੰ ਦੇ ਆਇਆ ਸਾਈ ਬਈ 1200 ਤੇ 700 ਦੀ ਕਪੈਸਿਟੀ ਵਾਲੇ 2 ਹਾਲ ਨੇ ਸੈਕਰਾਮੈਂਟੋ ਚ। ਬਲੇਹੋ ਚ ਵੀ 500 ਦੀ ਕਪੈਸਿਟੀ ਵਾਲਾ 1 ਹਾਲ ਹੈਗਾ ਨਾ। ਹਾਲ ਚ ਫੁੱਲ ਬੱਤੀਆਂ ਵੀ ਲਾਉਣੇ ਆ ਤੇ ਵਿਆਹ ਦੀ ਭਾਜੀ ਚ ਸ਼ੱਕਰ ਪਾਰੇ ਵੀ ਪਾਉਣੇ ਆ। ਉਹ ਭਗਵਾਨ ਨੇ ਤੂੰ ਦਿਲ ਚ ਜਮਾ ਨਾ ਰੱਖ ਸ਼ੱਕ, ਉਹ ਸਾਰਾ ਕੁਝ ਹੀ ਦਿੰਦੇ ਆ ਚੱਕ। ਫਲੇਮਿੰਗੋ ਪੈਲੇਸ ਵਾਲਿਆਂ ਕੋਲ ਆਪਣਾ ਫੰਕਸ਼ਨ ਬੁੱਕ ਕਰਾਓ ਤੇ ਟੈਨਸ਼ਨ ਫ੍ਰੀ ਹੋ ਕੇ ਪ੍ਰਾਹੁਣਿਆਂ ਵਾਂਗੂ ਆਓ। ਉਹ ਦਿੰਦੇ ਨੇ ਪੂਰੇ ਕੈਲੀਫੋਰਨੀਆ ਚ ਕੇਟਰਿੰਗ ਦੀ ਸਰਵਿਸ, ਡੈਕੋਰੇਸ਼ਨ, ਡੀਜੇ, ਫੁੱਲ ਬਾਰ, ਭਾਜੀ ਤੇ ਮਠਿਆਈ ਦਾ ਪ੍ਰਬੰਧ ਵੀ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਪੌਲ 5103258433 510-325-8433 9163346000 916-334-6000। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਆ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਆ। ਲਿਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618 ਫਲੋਰਿਨ ਰੋਡ, ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916-393-1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ। ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 4082722500। ਐਲਗਰੋਵ ਇਲਾਕੇ ਦੇ ਵਿੱਚ ਫਸਟ ਚੁਆਇਸ ਪੀਜ਼ਾ ਐਂਡ ਕਰੀ ਇੰਡੀਅਨ ਰੈਸਟੋਰੈਂਟ। ਇਥੋਂ ਤੁਸੀਂ ਲੈ ਸਕਦੇ ਹੋ ਹਰ ਤਰ੍ਹਾਂ ਦੇ ਵੈਜ ਨੌਨ ਵੈਜ ਪੀਜ਼ੇ। ਇਹਨਾਂ ਕੋਲੋਂ ਮੈਰੀਨੇਟਡ ਚਿਕਨ ਵੀ ਮਿਲਦਾ ਹੈ। ਇਸ ਵੇਲੇ ਇਹਨਾਂ ਦਾ ਵਿਸ਼ੇਸ਼ ਆਫਰ, ਇੱਕ ਐਕਸਟਰਾ ਲਾਰਜ ਪੀਜ਼ਾ ਲੈਣ ਤੇ ਦੂਸਰੇ ਐਕਸਟਰਾ ਲਾਰਜ ਪੀਜ਼ੇ ਤੇ 50% ਆਫ। ਪੀਜ਼ਾ ਆਰਡਰ ਕਰਨ ਲਈ ਕਾਲ 916-478-4444 9164784444। ਐਡਰੈਸ 9308 ਐਲਗਰੋਵ ਬੁਲੇਵਾਰਡ, ਐਲਗਰੋਵ। ਫਸਟ ਚੁਆਇਸ ਪੀਜ਼ਾ ਐਂਡ ਕਰੀ ਇੰਡੀਅਨ ਰੈਸਟੋਰੈਂਟ। ਸੈਕਰਾਮੈਂਟੋ ਵਿੱਚ ਹਾਈਵੇ 80 I-5 ਤੇ 99 ਤੇ ਬਿਲਕੁਲ ਲਾਗੇ ਪੰਜਾਬੀ ਟਰੱਕਰਸ ਦਾ ਆਪਣਾ ਟਰੱਕ ਸਟਾਪ, ਹਾਰਬਰ ਟਰੱਕ ਸਟਾਪ ਸੈਕਰਾਮੈਂਟੋ। ਇੱਥੋਂ ਤੁਸੀਂ 24 ਘੰਟੇ ਸ਼ੈਲ ਦੀ ਗੈਸ ਅਤੇ ਡੀਜ਼ਲ ਸਸਤੇ ਰੇਟਾਂ ਤੇ ਪਵਾ ਸਕਦੇ ਹੋ। ਇਹ ਫਲੀਟ ਕਾਰਡ ਵੀ ਅਸੈਪਟ ਕਰਦੇ ਹਨ। ਇਹਨਾਂ ਦੀ ਲੋਕੇਸ਼ਨ I-80 ਤੇ ਐਗਜ਼ਿਟ 1B ਤੇ ਐਡਰੈਸ 2816 ਵੈਸਟ ਕੈਪੀਟਲ ਐਵਨਿਊ, ਵੈਸਟ ਸੈਕਰਾਮੈਂਟੋ। ਹੋਰ ਕਿਸੇ ਵੀ ਜਾਣਕਾਰੀ ਲਈ ਕਾਲ 916-372-2893 9163722893। ਜੀਤੇ ਵੇ ਜੀਤੇ। ਹਾਂ ਭਾਬੀ। ਵੇ ਅੱਜ ਮੇਰੇ ਮੰਮੀ ਡੈਡੀ ਨੇ ਡਿਨਰ ਤੇ ਆਉਣਾ ਆਪਣੇ ਘਰ ਤੇ ਮੈਥੋਂ ਹੁਣ ਇੰਨੀ ਖੇਚਲ ਹੁੰਦੀ ਨਹੀਂ। ਤੂੰ ਮੈਨੂੰ ਆਪਣੇ ਸ਼ਹਿਰ ਦਾ ਵਧੀਆ ਜਿਹਾ ਕੋਈ ਰੈਸਟੋਰੈਂਟ ਦੱਸ। ਲੈ ਭਾਬੀ, ਤੁਹਾਨੂੰ ਬਿਲਕੁਲ ਪਤਾ ਨਹੀਂ, ਆਪਣੇ ਸ਼ਹਿਰ ਸੈਕਰਾਮੈਂਟੋ ਦੇ ਵਿੱਚ ਖੁੱਲ ਚੁੱਕਿਆ ਇੰਡੀਆ ਪੈਲੇਸ ਇੰਡੀਅਨ ਰੈਸਟੋਰੈਂਟ, ਜਿੱਥੇ ਤੁਸੀਂ ਬੈਠ ਕੇ ਵੀ ਖਾ ਸਕਦੇ ਹੋ ਤੇ ਆਰਡਰ ਕਰਕੇ ਘਰ ਵੀ ਲਿਆ ਸਕਦੇ ਹੋ। ਵੈਜੀਟੇਰੀਅਨ ਤੇ ਨਾਨ ਵੈਜੀਟੇਰੀਅਨ ਖਾਣਾ ਆਰਡਰ ਵੀ ਕਰ ਸਕਦੇ ਹੋ ਤੇ ਉੱਥੇ ਬੈਠ ਕੇ ਵੀ ਖਾ ਸਕਦੇ ਹੋ। ਕਰਨੀ ਹੋਵੇ ਕੋਈ ਵੀ ਪਾਰਟੀ ਜਾਂ ਫਿਰ ਕੋਈ ਵੀ ਫੰਕਸ਼ਨ ਜਾਂ ਫਿਰ ਗੁਰੂ ਘਰ ਦੇ ਵਿੱਚ ਲੰਗਰ ਦੀ ਕਰਨੀ ਹੋਵੇ ਕੇਟਰਿੰਗ, ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ। 150 ਬੰਦਿਆਂ ਦੇ ਬੈਠਣ ਦਾ ਵੀ ਪ੍ਰਬੰਧ ਹੈ ਤੇ ਪਾਰਕਿੰਗ ਦੀ ਵੀ ਕੋਈ ਪ੍ਰੋਬਲਮ ਨਹੀਂ ਅਤੇ ਇਹ 7 ਦਿਨ ਖੁੱਲੇ ਰਹਿੰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ 916-226-9188। ਲੈ ਜੀਤੇ, ਤੂੰ ਤਾਂ ਮੇਰੀ ਮੁਸ਼ਕਿਲ ਹੀ ਆਸਾਨ ਕਰਤੀ ਆ। ਇੰਡੀਆ ਪੈਲੇਸ 8865 ਫਾਲਸਮ ਬੁਲੇਵਾਰਡ, ਸੈਕਰਾਮੈਂਟੋ। 916-226-9188 9162269188। You're listening to Punjabi Radio USA. KOBO Yuba City 1450 AM, KIID Sacramento 1470 AM, KWRU Fresno 1300 AM.
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਇੱਕ ਵਾਰੀ ਫੇਰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਅਪਡੇਟ ਅਮਰੀਕਾ ਚੱਲ ਰਿਹਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ ਇੱਕ ਵਾਰੀ ਫੇਰ। ਧੰਨਵਾਦ ਜੀ, ਜਿੰਨੇ ਵੀ ਸਰੋਤੇ ਜੁੜੇ ਹੋਏ ਸਾਰਿਆਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਹਰਜੋਤ ਸਿੰਘ ਜੀ, ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਸਾਡੇ ਅੱਜ ਦੇ ਪ੍ਰੋਗਰਾਮ ਦੇ ਜਿਹੜੇ ਸਪਾਂਸਰਸ ਆ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਆ। ਜੇਕਰ ਕੋਈ ਹੋਰ ਵੀ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਤੇ ਅੱਜ ਦੇ ਸਾਡੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੌਂਟ ਤੋਂ, ਸੁੱਚਾ ਸਿੰਘ ਜੀ ਫਰੈਜ਼ਨੋ ਤੋਂ, ਨਰਜੀਤ ਸਿੰਘ ਕੁਲਵੰਤ ਕੌਰ ਪੱਡਾ ਰੋਜ਼ਵੈਲ ਤੋਂ, ਮਨਜੀਤ ਸਿੰਘ, ਨਰਿੰਦਰ ਕੌਰ ਕਲਾਰਕ ਕਲੋਵਿਸ ਤੋਂ, ਬਿੰਦਰ ਧਾਲੀਵਾਲ ਵੇਕਰਸਫੀਲਡ ਤੋਂ, ਜਰਨੈਲ ਸਿੰਘ ਜੌਹਲ ਲਿਨਵੁੱਡ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰੋ 408-722-7698 ਦੇ ਉੱਤੇ। ਤੇ ਹਰਜੋਤ ਸਿੰਘ ਜੀ, ਕੱਲ ਪੰਜਾਬੀ ਰੇਡੀਓ USA ਦੀ ਟੀਮ ਪਹੁੰਚੀ ਹੋਈ ਸੀ ਬੇਕਰਸਫੀਲਡ ਵਿੱਚ ਹੋਏ ਜਿਹੜਾ ਨਗਰ ਕੀਰਤਨ ਸਜਾਇਆ ਗਿਆ ਸੀਗਾ। ਸੋ ਉੱਥੇ ਪੰਜਾਬੀ ਰੇਡੀਓ USA ਦੀ ਟੀਮ ਵਿੱਚੋਂ ਹਰਜੋਤ ਸਿੰਘ ਜੀ, ਬਲਵਿੰਦਰ ਕੌਰ ਜੀ ਤੇ ਸਾਹਿਲ ਜਿਹੜੇ ਉਹ ਪਹੁੰਚੇ ਹੋਏ ਸੀ। ਸੋ ਕਾਫੀ ਜਿਹੜੇ ਆਪਣੇ ਉੱਥੇ ਦੇ ਸਰੋਤੇ ਆ ਕੇ ਮਿਲੇ, ਫੀਡਬੈਕ ਦਿੱਤੀ, ਤਸਵੀਰਾਂ ਖਿਚਾਈਆਂ। ਸੋ ਉੱਥੇ ਦੀ ਲਾਈਵ ਕਵਰੇਜ ਵੀ ਜਿਹੜੀ ਉਹ ਕੀਤੀ ਤੇ ਜਿਹੜੇ ਆ ਕੇ ਮਿਲੇ, ਗੱਲਾਂ ਬਾਤਾਂ ਕੀਤੀਆਂ, ਫੀਡਬੈਕ ਦਿੱਤੀ, ਉਹਨਾਂ ਦਾ ਅਸੀਂ ਸਾਰਿਆਂ ਦਾ ਬਹੁਤ ਬਹੁਤ ਤਹਿ ਦਿਲੋਂ ਸ਼ੁਕਰੀਆ ਅਦਾ ਕਰਦੇ ਹਾਂ। ਬਿਲਕੁਲ। ਸੋ ਬਹੁਤ ਹੀ ਵੱਡੀ ਗਿਣਤੀ 'ਚ ਸਾਨੂੰ ਸਰੋਤੇ ਜਿਹੜੇ ਉੱਥੇ ਮਿਲਣ ਆਏ ਤੇ ਪਲੱਸ ਉਹਨੀ ਸੁਜੈਸ਼ਨ ਵੀ ਦਿੱਤੇ, ਜਿੱਥੇ ਅਸੀਂ ਗਲਤੀਆਂ ਕਰਦੇ ਹਾਂ ਉਹ ਵੀ ਦੱਸੀਆਂ। ਜ਼ਰੂਰ ਆਪਾਂ ਸੁਧਾਰਨ ਦੀ ਟਰਾਈ ਕਰਾਂਗੇ, ਕਿਉਂਕਿ ਜਦੋਂ ਤੁਸੀਂ ਪ੍ਰੋਗਰਾਮ ਕਰੋਗੇ ਕੋਈ ਨਾ ਕੋਈ ਗਲਤੀ ਤਾਂ ਹੁੰਦੀ ਆ, ਜਾਂ ਉਹ ਫਿਰ ਜਦੋਂ ਸਾਡੇ ਸਰੋਤੇ ਦੱਸੂਗੇ ਵੀ ਭਾਈ ਆਹ ਤੁਸੀਂ ਸ਼ਬਦ ਗਲਤ ਵਰਤਦੇ ਹੈਗੇ, ਉਹ ਜ਼ਰੂਰ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਕਰੈਕਟ ਕਰਾਂਗੇ। ਜਦੋਂ ਕੋਈ ਨਹੀਂ ਦੱਸਦਾ ਫਿਰ ਪਤਾ ਨਹੀਂ ਲੱਗਦਾ। ਇਸੇ ਤਰ੍ਹਾਂ ਸਰੀ ਕੈਨੇਡਾ ਦੇ ਵਿੱਚ ਕਹਿੰਦੇ ਲਗਭਗ ਨਾਰਥ ਅਮਰੀਕਾ ਦਾ ਸਭ ਤੋਂ ਵੱਡਾ ਨਗਰ ਕੀਰਤਨ ਹੋ ਨਿਬੜਿਆ, ਜਿਹੜਾ ਪਿਛਲੇ ਸ਼ਨੀਚਰਵਾਰ ਸਰੀ 'ਚ ਹੋਇਆ ਸੀ। 5 ਲੱਖ ਤੋਂ ਵੱਧ ਲੋਕ ਜਿਹੜੇ ਉੱਥੇ ਪਹੁੰਚੇ ਤੇ ਜਿਹੜਾ ਬ੍ਰਿਟਿਸ਼ ਕੋਲੰਬੀਆ ਦਾ ਪ੍ਰੀਮੀਅਰ, ਜਿੱਦਾਂ ਉੱਥੇ ਦਾ ਚੀਫ ਮਿਨਿਸਟਰ ਕਹਿ ਸਕਦੇ ਆ, ਉਹ ਪੂਰਾ ਆਪਣਾ ਲੈਜਿਸਲੇਟਰ ਲੈ ਕੇ ਉੱਥੇ ਪਹੁੰਚਿਆ ਹੋਇਆ ਸੀ ਜੀ। ਬਿਲਕੁਲ। ਤੇ ਜਿਹੜੀ ਹਵਾਈ ਜਿਹੜੇ ਦ੍ਰਿਸ਼ ਆ ਉਸਦੇ ਉਹ ਪੰਜਾਬੀ ਰੇਡੀਓ USA ਦੀ ਫੈਨ ਪੇਜ ਦੇ ਉੱਤੇ ਪਾਏ ਹੋਏ ਆ ਫੇਸਬੁੱਕ ਦੇ ਉੱਤੇ। ਤੁਸੀਂ ਉੱਥੇ ਜਾ ਕੇ ਦੇਖ ਸਕਦੇ ਵੀ ਬਹੁਤ ਹੀ ਜਿਹੜੇ ਸੰਗਤਾਂ ਦਾ ਜਿਹੜਾ ਹੜ੍ਹ ਆ ਉੱਥੇ ਦੇਖਿਆ ਜਾ ਸਕਦਾ ਆ। ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਸੰਗਤਾਂ ਦੇ ਵਿੱਚ ਵਾਧਾ ਹੀ ਜਿਹੜਾ ਆ ਉਹ ਦੇਖਿਆ ਗਿਆ। ਤੇ ਉੱਥੋਂ ਦੇ ਜਿਹੜੇ ਪੁਲਿਸ ਦੇ ਤੇ ਹੋਰ ਆંકੜੇ, ਜਿਹੜੀ ਇਮੇਜਿੰਗ ਹੁੰਦੀਆਂ ਕੰਪਨੀਆਂ, ਉਹਨਾਂ ਦੇ ਮੁਤਾਬਕ 5 ਲੱਖ ਤੋਂ ਵੱਧ ਜਿਹੜੇ ਸ਼ਰਧਾਲੂਆਂ ਨੇ ਉਸ ਦੇ ਵਿੱਚ ਹਿੱਸਾ ਲਿਆ ਆ। ਦੇਖੋ ਹਰ ਧਰਮ ਦੇ ਲੋਕ ਉੱਥੇ ਮੌਜੂਦ ਸੀ। ਅਗਵਾਈ ਜਦੋਂ ਕੀਤੀ ਜਾ ਰਹੀ ਸੀਗੀ ਹਰਜੋਤ ਸਿੰਘ ਜੀ, ਸ਼ੁਰੂਆਤ ਦੇ ਵਿੱਚ ਜਿਹੜੇ ਉੱਥੋਂ ਦੇ ਮੂਲ ਨਿਵਾਸੀ ਆ ਉਹਨਾਂ ਨੂੰ ਵੀ ਜਿਹੜਾ ਉਹ ਮੌਕਾ ਦਿੱਤਾ ਗਿਆ। ਉਹਨਾਂ ਨੇ ਵੀ ਆਪਣੇ ਵੱਲੋਂ ਜਿਹੜਾ ਉਹਨਾਂ ਦਾ ਰਿਲੀਜੀਅਸ ਢੰਗ ਦੇ ਨਾਲ ਆ ਉਸ ਦੀ ਜਿਹੜੀ ਸ਼ੁਰੂਆਤ ਹੋਣ ਤੋਂ ਪਹਿਲਾਂ ਉਹਨਾਂ ਨੇ ਵੀ ਜਿਹੜਾ ਯੋਗਦਾਨ ਪਾਇਆ ਸੀ। ਪਹਿਲੀ ਵਾਰੀ ਹੋਇਆ ਕਹਿੰਦੇ ਵੀ ਕੈਨੇਡਾ ਦੀ ਹਿਸਟਰੀ 'ਚ ਜਿਹੜੇ ਸਿੱਖਾਂ ਦਾ ਜਿੱਥੋਂ ਨਗਰ ਕੀਰਤਨ ਲੰਘਣਾ ਸੀ ਉਹ ਕੁਝ ਜਿਹੜਾ ਉਹ ਉੱਥੇ ਦੇ ਜਿਹੜੇ ਇੰਡੀਅਨਸ ਹੈਗੇ, ਰੈੱਡ ਇੰਡੀਅਨਸ, ਉਹਨਾਂ ਦਾ ਉਹ ਏਰੀਆ ਹੈਗਾ ਨੇਟਿਵ ਇੰਡੀਅਨਸ ਦਾ। ਤੇ ਉਹਨਾਂ ਨੇ ਖੁਦ ਕਿਹਾ ਵੀ ਜਿਹੜੇ ਸਿੱਖ ਹੈਗੇ ਆ ਉਹ ਸਾਨੂੰ ਰਿਕੋਗਨਾਈਜ਼ ਕਰਦੇ ਆ ਵੀ ਅਸੀਂ ਜਿਸ ਧਰਤੀ ਤੇ ਆਏ ਆ ਵੀ ਉਹ ਇਹਨਾਂ ਨੂੰ ਹੀ ਬਿਲੋਂਗ ਕਰਦੀ ਆ। ਜੀ ਬਿਲਕੁਲ। ਸੋ ਬਿਲਕੁਲ ਉਹ ਮੂਲ ਨਿਵਾਸੀ ਆ, ਇਸ ਚੀਜ਼ ਨੂੰ ਉਹ ਮੰਨਦੇ ਨੇ। ਤੇ ਇਹੀ ਨਹੀਂ, ਨਾਲ ਦੇ ਨਾਲ ਜਿਹੜਾ ਕਲਦਰਸ ਦੇ ਵਿੱਚ ਵਿਸਾਖੀ ਦਾ ਮੇਲਾ ਸੀਗਾ, ਉੱਥੇ ਵੀ ਜਿਹੜੀ ਪੰਜਾਬੀ ਰੇਡੀਓ USA ਦੀ ਟੀਮ ਵੱਲੋਂ ਜੋਤ ਰਣਜੀਤ ਜੀ ਪਹੁੰਚੇ ਸੀ। ਉਹਨਾਂ ਨੇ ਵੀ ਉੱਥੋਂ ਜਿਹੜੀ ਕਵਰੇਜ ਦਿੱਤੀ। ਬੱਚਿਆਂ ਦੀਆਂ ਜਿਹੜੇ ਉੱਥੇ ਭੰਗੜੇ ਗਿੱਧੇ ਦੇ ਜਿਹੜੇ ਮੁਕਾਬਲੇ ਆ ਉਹ ਚੱਲ ਰਹੇ ਸੀ, ਹੋਰ ਖੇਡਾਂ ਸੀਗੀਆਂ ਬੱਚਿਆਂ ਦੀਆਂ, ਬਜ਼ੁਰਗਾਂ ਦੀਆਂ। ਜਿਹੜੀ ਰੌਣਕ ਉੱਥੇ ਕਲਦਰਸ ਦੇ ਮੇਲੇ ਦੀ ਜਿਹੜੀ ਲੱਗੀ ਸੀ, ਉਹ ਵੀ ਜਿਹੜੀ ਆ ਕਵਰੇਜ ਆ ਉਹ ਪੰਜਾਬੀ ਰੇਡੀਓ USA ਦੇ ਫੇਸਬੁੱਕ ਦੇ ਪੇਜ ਦੇ ਉੱਤੇ ਜਿਹੜੀ ਉਹ ਕੀਤੀ ਗਈ। ਤੇ ਉੱਥੇ ਵੀ ਬਹੁਤ ਸਾਰੇ ਜਿਹੜੇ ਸਰੋਤੇ ਉਹ ਮਿਲੇ ਉਹਨਾਂ ਨੂੰ, ਤੇ ਅਸੀਂ ਉਹਨਾਂ ਸਾਰਿਆਂ ਦਾ ਹੀ ਜਿਹੜਾ ਬਹੁਤ ਬਹੁਤ ਤਹਿ ਦਿਲੋਂ ਸ਼ੁਕਰੀਆ ਅਦਾ ਕਰਦੇ ਹਾਂ। ਧੰਨਵਾਦ ਸਾਰਿਆਂ ਦਾ ਹੀ ਜਿਹੜਾ ਉਹ ਕਰਦੇ ਹਾਂ ਜੀ। ਅਗਲੀ ਖਬਰ ਵੱਲ ਚਲੀਏ। ਫਰਾਂਸ ਦੇ ਵਿੱਚ ਇੱਕ ਜਿਹੜਾ ਕੰਟਰੋਵਰਸ਼ੀਅਲ ਇਮੀਗ੍ਰੇਸ਼ਨ ਬਿੱਲ ਚੱਲ ਰਿਹਾ ਸੀ ਤੇ ਉਹ ਅਪਰੂਵ ਹੋ ਗਿਆ ਫਰਾਂਸ ਦੀ ਨੈਸ਼ਨਲ ਅਸੈਂਬਲੀ ਵੱਲੋਂ। 228 ਵੋਟਾਂ ਉਹਨਾਂ ਦੇ ਹੱਕ ਦੇ ਵਿੱਚ ਤੇ 139 ਅਗੇਂਸਟ ਸੀਗੀਆਂ, 24 ਐਬਸੈਂਟ ਸੀ। 60 ਘੰਟੇ ਕਹਿੰਦੇ ਉਹਦੇ ਉੱਤੇ ਡਿਬੇਟ ਚੱਲੀ ਆ, ਜਿਹਦੇ ਮੁਤਾਬਕ ਉਹਨਾਂ ਨੇ ਜਿਹੜੀ ਇਲੀਗਲ ਇਮੀਗ੍ਰੇਸ਼ਨ ਆ ਉਹ ਫਰਾਂਸ 'ਚ ਹੋਣ ਲਈ ਬਹੁਤ ਹੀ ਸਖਤ ਸਟੈਂਡ ਲਿਆ ਹੈਗਾ। ਉਹਦੇ ਵਿੱਚ ਉਹਨਾਂ ਨੇ ਜਿਹੜੇ ਪੋਲੀਟੀਕਲ ਅਸਾਈਲਮ ਲੋਕ ਲੈਂਦੇ ਹੈਗੇ ਆ ਉਹਨਾਂ ਦੀ ਅਰੈਸਟ ਹੋਣ ਦਾ ਟਾਈਮ ਡਬਲ ਕਰ ਦਿੱਤਾ। ਈਵਨ ਉਹਨਾਂ ਨੇ ਇਹ ਕਿਹਾ ਵੀ 1 ਸਾਲ ਦੀ ਸਜ਼ਾ ਹੋਊਗੀ ਜਿਹੜਾ ਫਰਾਂਸ ਦੇ ਵਿੱਚ ਇਲੀਗਲੀ ਐਂਟਰ ਕਰੂਗਾ।
ਜੀ। ਤੇ ਇਹ ਹਰਜੋਤ ਸਿੰਘ ਜੀ ਬਿੱਲ ਕਹਿੰਦੇ 139 ਦੇ ਮੁਕਾਬਲੇ 228 ਵੋਟਾਂ ਦੇ ਨਾਲ ਉੱਥੋਂ ਦੀ ਪਾਰਲੀਮੈਂਟ ਦੇ ਵਿੱਚ ਜਿਹੜਾ ਉਹ ਪਾਸ ਹੋਇਆ। 60 ਘੰਟੇ ਇਸ ਦੇ ਉੱਤੇ ਡਿਬੇਟ ਵੀ ਚੱਲਿਆ ਜੀ। ਸੋ ਹੁਣ ਕਈ ਜਿਹੜੇ ਮੁਲਕ ਆ ਆਪਾਂ ਦੇਖ ਰਹੇ ਹਾਂ ਵੀ ਕਿਸ ਤਰ੍ਹਾਂ ਉੱਥੇ ਜਿਹੜੀ ਇਲੀਗਲ ਇਮੀਗ੍ਰੇਸ਼ਨ ਹੋ ਰਹੀ ਆ, ਉਹਨਾਂ ਦੇ ਅਗੇਂਸਟ ਉਹਨਾਂ ਦੇ ਜਿਹੜੇ ਸਟੈਂਡ ਆ ਉਹ ਬਹੁਤ ਚੱਲ ਰਹੇ ਹੈਗੇ ਆ। ਦੂਸਰੇ ਪਾਸੇ ਜਿਹੜੇ ਹਿਊਮਨ ਰਾਈਟਸ ਵਾਚ ਗਰੁੱਪ ਹੈਗੇ ਆ ਉਹ ਕਹਿੰਦੇ ਆ ਵੀ ਇਹ ਜਿਹੜਾ ਪੋਲੀਟੀਕਲ ਅਸਾਈਲਮ ਦੇ ਲੋਕ ਆਉਂਦੇ ਹੈਗੇ ਆ ਕਿਉਂਕਿ ਬਹੁਤ ਸਾਰੇ ਮੁਲਕਾਂ ਦੇ ਵਿੱਚ ਜਿਹੜਾ ਅਨਰੈਸਟ ਚੱਲ ਰਿਹਾ ਹੈਗਾ, ਇਹ ਹਿਊਮਨ ਰਾਈਟਸ ਦੀ ਸਾਰੇ ਹੀ ਜਿਹੜੇ ਮੁਲਕ ਆ ਉਹਨਾਂ ਨੂੰ ਉਹਨਾਂ ਦਾ ਧਿਆਨ 'ਚ ਰੱਖਣਾ ਚਾਹੀਦਾ ਹੈਗਾ ਤਾਂ ਕਿ ਕਿਸੇ ਦੀ ਵਾਇਲੇਸ਼ਨ ਨਾ ਹੋਵੇ। ਪਰ ਜੇ ਕਿਤੇ ਹੋ ਰਹੀ ਆ ਤੇ ਜੇ ਦੂਸਰੇ ਮੁਲਕ 'ਚੋਂ ਆ ਰਿਹਾ ਤੇ ਉਹਨਾਂ ਨੂੰ ਪੋਲੀਟੀਕਲ ਅਸਾਈਲਮ ਦੇਣਾ ਚਾਹੀਦਾ ਹੈਗਾ। ਪਰ ਫਰਾਂਸ ਦਾ ਜਿਸ ਤਰ੍ਹਾਂ ਦਾ ਸਟੈਂਡ ਹੋਇਆ ਹੈਗਾ ਆ ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਫਰਾਂਸ ਦੇ ਪ੍ਰੈਜ਼ੀਡੈਂਟ ਆ ਉਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਵੀ ਮਿਲਣ ਜਾ ਰਹੇ ਹੈਗੇ ਆ। ਹੁਣ ਹੋ ਸਕਦਾ ਕੁਛ ਨਾ ਕੁਛ ਉਹ ਇਮੀਗ੍ਰੇਸ਼ਨ ਬਾਬਤ ਉਹਨਾਂ ਤੋਂ ਵੀ ਸਲਾਹ ਲੈ ਲੈਣ। ਜੀ ਬਿਲਕੁਲ, ਜੇ ਨਾ ਵੀ ਲੈਣਗੇ ਤਾਂ ਰਾਸ਼ਟਰਪਤੀ ਟਰੰਪ ਤਾਂ ਸਲਾਹ ਦੇ ਹੀ ਦਿੰਦੇ ਹੁੰਦੇ ਆ, ਸਭ ਨੂੰ ਜਿਹੜਾ ਉਹ ਪਤਾ ਹੈ। ਤੇ ਹਰਜੋਤ ਸਿੰਘ ਜੀ ਆਪਾਂ ਪਿਛਲੇ ਦਿਨਾਂ ਦੇ ਵਿੱਚ ਦੱਸ ਰਹੇ ਸੀਗੇ ਵੀ ਕਿੱਦਾਂ ਮਜ਼ੂਰੀ ਦੇ ਜਿਹੜੇ ਗਵਰਨਰ ਆ ਉਹਨਾਂ ਦਾ ਜਿਹੜਾ ਕਾਫੀ ਜ਼ਿਆਦਾ ਰੌਲਾ ਆ ਇਸ ਟਾਈਮ ਵਧਿਆ ਹੋਇਆ। ਇਸ ਟਾਈਮ ਉਹਨਾਂ ਦੇ ਉੱਤੇ ਇਹ ਜਿਹੜਾ ਦੂਜਾ ਫੈਲਨੀ ਦਾ ਚਾਰਜ ਵੀ ਜਿਹੜਾ ਲੱਗ ਚੁੱਕਾ। ਇਹ ਜਿਹੜਾ ਕੰਪਿਊਟਰ ਡਾਟਾ ਉਹਨਾਂ ਨੇ ਗੈਰ ਕਾਨੂੰਨੀ ਢੰਗ ਦੇ ਨਾਲ ਵਰਤਿਆ ਸੀ ਗਵਰਨਰ ਐਰਿਕ ਹੁਣਾਂ ਨੇ। ਤੇ ਇਸ ਟਾਈਮ ਹੁਣ ਦੇਖਿਆ ਕੀ ਜਾ ਰਿਹਾ ਹੈ ਵੀ ਜਿਹੜੇ ਡੈਮੋਕ੍ਰੇਟ ਉੱਥੋਂ ਦੇ ਸੈਨੇਟਰ ਕੈਰੀ ਮੈਕਕੈਸਕਿਲ ਆ ਉਹਨਾਂ ਦਾ ਕਹਿੰਦੇ ਨੰਬਰ ਲੱਗ ਸਕਦਾ ਆ ਜਦੋਂ ਇਸ ਵਾਰ ਉੱਥੇ ਗਵਰਨਰ ਦੀਆਂ ਚੋਣਾਂ ਹੋਣੀਆਂ ਆ। ਤੇ GOP ਇਸ ਟਾਈਮ ਕਾਫੀ ਕਹਿ ਲਓ ਵੀ ਵਿਵਾਦਾਂ ਦੇ ਵਿੱਚੋਂ ਖਾਸ ਕਰਕੇ ਗਵਰਨਰ ਐਰਿਕ ਦੇ ਕਰਕੇ ਜਿਹੜੀ ਉਹ ਲੰਘ ਰਹੀ ਆ। ਤੇ ਕਹਿੰਦੇ ਵੀ ਹੁਣ ਬੈਲਟ ਦੇ ਉੱਤੇ ਇੱਕ ਤਾਂ ਜਿਹੜੀ ਸੈਨੇਟਰ ਡੈਮੋਕ੍ਰੇਟ ਪਾਰਟੀ ਵੱਲੋਂ ਆ ਉਹ ਹੋਊਗੀ ਤੇ ਉੱਥੋਂ ਦੇ ਜਿਹੜੇ ਅਟਾਰਨੀ ਜਨਰਲ ਆ ਜੋਸ਼ ਹੌਲੀ ਉਹ ਜਿਹੜੇ ਉੱਥੋਂ ਦੇ ਗਵਰਨਰ ਦੀਆਂ ਚੋਣਾਂ ਦੇ ਵਿੱਚ ਖੜ ਸਕਦੇ ਆ। ਉਹ GOP ਦੇ ਕੈਂਡੀਡੇਟ ਆ, ਉਹ ਹੋ ਸਕਦੇ ਨੇ। ਤੇ GOP ਵੀ ਇਹ ਮੰਨਦੀ ਆ ਵੀ ਇਹ ਬੀਬੀ ਬੜੀ ਲੱਕੀ ਆ ਕਿਉਂਕਿ GOP ਦੇ ਵਿੱਚ ਇਸ ਟਾਈਮ ਕਾਫੀ ਜ਼ਿਆਦਾ ਪ੍ਰੋਬਲਮ ਆ। ਉਹ ਉਹਨਾਂ ਨੂੰ ਗਵਰਨਰ ਐਰਿਕ ਦੇ ਕਰਕੇ ਜਿਹੜੀਆਂ ਉਹਨਾਂ ਦਾ ਸਾਹਮਣਾ ਕਰਨਾ ਪੈ ਰਿਹਾ ਆ। ਇਹ ਇਸ ਤੋਂ ਪਹਿਲਾਂ ਜਿਹੜੀ ਮੈਕਕੈਸਕਿਲ ਆ ਉਹਨਾਂ ਨੇ 2012 ਦੇ ਵਿੱਚ ਆਪਣੀ ਜਿਹੜੀ ਸੈਕਿੰਡ ਟਰਮ ਜਿਹੜੀ ਉੱਥੇ ਵਿਨ ਕੀਤੀ ਸੀ। ਜੀ ਅਗਲੀ ਖਬਰ ਵੱਲ ਚੱਲੀਏ। ਜਿਹੜਾ ਨਾਫਟਾ ਦਾ ਰੌਲਾ ਆ ਬਹੁਤ ਚੱਲ ਰਿਹਾ ਹੈਗਾ ਤਿੰਨਾਂ ਮੁਲਕਾਂ ਦਾ, US, ਕੈਨੇਡਾ ਤੇ ਮੈਕਸੀਕੋ ਦਾ। ਕਹਿੰਦੇ ਵੀ ਹੁਣ ਪ੍ਰੈਜ਼ੀਡੈਂਟ ਡੋਨਲਡ ਟਰੰਪ ਜਿਹੜੇ ਆ ਉਹਨਾਂ ਨੇ ਟਵੀਟ ਕੀਤਾ ਹੈਗਾ ਤੇ ਉਹ ਕਹਿੰਦੇ ਆ ਵੀ ਜੇ ਹੁਣ US ਨਾਫਟਾ ਦਾ ਐਗਰੀਮੈਂਟ ਕਰਦਾ ਹੈਗਾ ਮੈਕਸੀਕੋ ਦੇ ਨਾਲ, ਉਹਦੇ ਵਿੱਚ ਆਪਾਂ ਇਹ ਕੰਡੀਸ਼ਨ ਲਾਵਾਂਗੇ ਵੀ ਜਿਹੜਾ ਮੈਕਸੀਕੋ ਆ ਉਹ ਜਿਹੜੀ ਉੱਥੋਂ ਇਲੀਗਲ ਕ੍ਰਾਸਿੰਗ ਹੋ ਰਹੀ ਲੋਕਾਂ ਦੀ US ਆਉਣ ਨੂੰ ਉਹਦੇ ਉੱਤੇ ਆਪਣੀ ਨੱਥ ਪਾਵੇ। ਕਿਉਂਕਿ ਉਹਨਾਂ ਨੇ ਕਿਹਾ ਵੀ ਮੈਕਸੀਕੋ ਦੇ ਜਿਹੜੇ ਇਮੀਗ੍ਰੇਸ਼ਨ ਲਾ ਆ ਬਹੁਤ ਸਟ੍ਰਿਕਟ ਹੈਗੇ ਆ। ਮੈਕਸੀਕੋ ਵਾਲੇ ਹੋਰ ਕਿਸੇ ਦੇਸ਼ ਦੇ ਲੋਕਾਂ ਨੂੰ ਆਪਣੇ ਮੁਲਕ ਦੇ ਵਿੱਚ ਇਲੀਗਲੀ ਰਹਿਣ ਨਹੀਂ ਦਿੰਦੇ। ਪਰ ਉਹ ਜਿਹੜੇ ਸੈਂਟਰਲ ਅਮਰੀਕਾ ਦੇ ਬਹੁਤ ਸਾਰੇ ਜਿਹੜੇ ਮੁਲਕ ਆ ਉੱਥੋਂ ਕਹਿੰਦੇ ਲੋਕ ਤੁਰ ਕੇ ਲੰਘਣ ਦੇ ਲਈ USA ਨੂੰ ਉਹ ਰਸਤਾ ਦਿੰਦੇ ਹੈਗੇ ਆ। ਤੇ ਉਹਨਾਂ ਨੇ ਜਿਹੜੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਆ ਉਹਨੂੰ ਵੀ ਇਹ ਆਰਡਰ ਦਿੱਤੇ ਹੈਗੇ ਆ ਵੀ ਪਿਛਲੇ ਦਿਨਾਂ 'ਚ ਕਿੰਨੀਆਂ ਖਬਰਾਂ ਆਈਆਂ ਸੀ ਵੀ ਕੈਰਾਵੈਨ ਹਜ਼ਾਰ ਬੰਦਾ ਇਕੱਠਾ ਹੋ ਕੇ ਆ ਰਿਹਾ ਸੈਂਟਰਲ ਅਮਰੀਕਾ ਤੋਂ ਤੇ ਉਹ ਬਸ ਵੇਟ ਕਰਦੇ ਵੀ ਕਿਹੜੇ ਟਾਈਮ ਆਪਾਂ ਛਾਲ ਮਾਰ ਕੇ ਅਮਰੀਕਾ ਨੂੰ ਭੱਜ ਜਾਈਏ ਤੇ ਉੱਥੇ ਜਾ ਕੇ ਪੋਲੀਟੀਕਲ ਅਸਾਈਲਮ ਅਪਲਾਈ ਕਰ ਦਈਏ। ਸੋ ਇਹ ਨੈਫਟਾ ਦੇ ਨਾਲ ਜਿਹੜੀ ਆ ਕੰਡੀਸ਼ਨ ਲਾਉਣ ਜਾ ਰਹੇ ਹੈਗੇ ਆ ਕਿਉਂਕਿ ਮੈਕਸੀਕੋ ਦੇ ਪ੍ਰੈਜ਼ੀਡੈਂਟ ਜਿਹੜੀ ਉਹਨਾਂ ਦੀ ਪੋਜੀਸ਼ਨ ਹੁਣ ਕਾਫੀ ਮਾੜੀ ਬਣੀ ਹੋਆ ਪਿਛਲੇ ਦਿਨਾਂ ਤੋਂ ਕਿਉਂਕਿ ਜਦੋਂ ਦਾ ਨੈਫਟਾ ਦਾ ਕੰਟਰੋਲ ਲੱਗਾ ਹੈਗਾ ਤੇ ਉਹਨਾਂ ਦੀ ਇਕਨੋਮੀ ਨੂੰ ਬਹੁਤ ਜ਼ਿਆਦਾ ਅਸਰ ਪੈ ਰਿਹਾ। ਤੇ ਸਰੋਤਿਆਂ ਨੂੰ ਦੱਸਦੇ ਜਾਈਏ $1.3 ਟ੍ਰਿਲੀਅਨ ਦਾ ਬਿਜ਼ਨਸ ਹੈ ਨੈਫਟਾ ਦਾ ਤਿੰਨਾਂ ਮੁਲਕਾਂ ਦੇ ਵਿੱਚ। ਜੀ ਸੋ ਬਿਲਕੁਲ। ਸੋ ਆਪਾਂ ਦੇਖਦੇ ਹਾਂ ਵੀ ਜਿਹੜੇ ਰਾਸ਼ਟਰਪਤੀ ਟਰੰਪ ਆ ਉਹ ਜਦੋਂ ਡੀਲ ਕਰਦੇ ਨੇ ਤਾਂ ਕਈ ਜਿਹੜੀਆਂ ਚੀਜ਼ਾਂ ਆ ਉਹਨਾਂ ਦੇ ਨੂੰ ਇਸ ਦੇ ਵਿੱਚ ਜਿਹੜਾ ਜੋੜ ਲਿਆ ਜਾਂਦਾ ਆ। ਤੇ ਉਹ ਹੁਣ ਜਿੱਦਾਂ ਤੁਸੀਂ ਦੱਸਿਆ ਵੀ ਇਮੀਗ੍ਰੇਸ਼ਨ ਨੂੰ ਜਿਹੜਾ ਨਾਫਟਾ ਦੇ ਨਾਲ ਜੋੜ ਸਕਦੇ ਆ ਵੀ ਜੇ ਭਾਈ ਨਾਫਟਾ ਰੱਖਣਾ ਆ ਤੇ ਉਹ ਜਿਹੜਾ ਇਮੀਗ੍ਰੇਸ਼ਨ ਦੇ ਲਈ ਜਦੋਂ ਅਸੀਂ ਪੈਸੇਜ ਵੇ ਦਿੱਤਾ ਹੋਇਆ ਆਮ ਦੂਜੇ ਲੋਕਾਂ ਨੂੰ ਬਾਰਡਰ ਟੱਪਣ ਦੇ ਲਈ ਉਸ ਦੇ ਉੱਤੇ ਜਿਹੜੀ ਆ ਥੋੜੀ ਸਖਤੀ ਕੀਤੀ ਜਾਵੇ। ਤੇ ਨਾਲ ਹੀ ਆਪਾਂ ਜੇ ਇਮੀਗ੍ਰੇਸ਼ਨ ਦੀ ਗੱਲ ਕਰਦੇ ਜਾਈਏ ਕਹਿੰਦੇ ਆਈਸ ਵਾਲਿਆਂ ਨੇ ਬੀਤੇ ਦਿਨਾਂ ਦੇ ਵਿੱਚ ਹਿਊਮਨ ਰਾਈਟ ਵਾਇਲੇਸ਼ਨ ਜਿਹੜੇ ਕਰਨ ਵਾਲੇ ਲੋਕਾਂ ਦੇ ਵਿੱਚੋਂ 33 ਲੋਕਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਆ। ਆਪਰੇਸ਼ਨ ਨੋ ਸੇਫ ਹੇਵਨ 4th ਜਿਹੜਾ ਆ ਉਹ ਚੱਲ ਰਿਹਾ ਆ। ਇਹ 2018 ਦਾ ਜਿਹੜਾ ਲਗਾਤਾਰ ਵੱਖ-ਵੱਖ ਪੜਾਵਾਂ ਦੇ ਵਿੱਚ ਇਹ ਆਪਰੇਸ਼ਨ ਆਈਸ ਵੱਲੋਂ ਕੀਤਾ ਜਾ ਰਿਹਾ ਆ। ਤੇ ਹੁਣ ਇਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ 33
ਜਿਹੜੇ ਫਿਊਜੀਟਿਵਸ ਆ, ਜਿਹੜੇ ਭਗੌੜੇ ਸੀਗੇ, ਉਹਨਾਂ ਨੂੰ ਗ੍ਰਿਫਤਾਰ ਕੀਤਾ ਆ, ਜਿਨ੍ਹਾਂ ਦੇ ਉੱਤੇ ਇਹ ਦੋਸ਼ ਨੇ ਜਾਂ ਉਹਨਾਂ ਦੇ ਉੱਤੇ ਸ਼ੱਕ ਆ ਵੀ ਇਹ ਜਿਹੜੀਆਂ ਹਿਊਮਨ ਰਾਈਟ ਵਾਇਲੇਸ਼ਨਸ ਆ ਉਹ ਕਰਦੇ ਆ ਰਹੇ ਨੇ। ਤੇ ਇਹੀ ਨਹੀਂ, ਇੱਕ ਹੋਰ ਜਿਹੜਾ ਲਾਈਬੇਰੀਅਨ ਵਾਰਲੋਡ ਹੈਗਾ ਸੀਗਾ ਜੰਗਲ ਜਬਾ, ਉਸ ਨੂੰ ਵੀ ਜਿਹੜਾ ਇਮੀਗ੍ਰੇਸ਼ਨ ਦੇ ਫਰਾਡ ਦੇ ਕੇਸ ਦੇ ਵਿੱਚ ਸਜ਼ਾ ਸੁਣਾਈ ਆ। ਇਸ ਦੇ ਵਿੱਚ ਫੈਡਰਲ ਕੋਰਟ ਦੇ ਦੁਆਰਾ ਇਸ ਲਾਈਬੇਰੀਆ ਦੇ ਵਾਰਲੋਡ ਨੂੰ 30 ਸਾਲਾਂ ਦੀ ਜਿਹੜੀ ਸਜ਼ਾ ਦਿੱਤੀ ਗਈ ਆ, ਜਿਹੜਾ ਇਸਨੇ ਇਮੀਗ੍ਰੇਸ਼ਨ ਦਾ ਫਰਾਡ ਤੇ ਜਿਹੜਾ ਉਹ ਉੱਥੋਂ ਦੀਆਂ ਅਧਿਕਾਰੀਆਂ ਨੂੰ ਪਰਜਰੀ ਕੀਤੀ ਆ, ਝੂਠ ਜਿਹੜਾ ਉਸਨੇ ਬੋਲਿਆ ਸੀਗਾ। ਜੀ ਅਗਲੀ ਖਬਰ ਵੱਲ ਚੱਲੀਏ। ਫਰਾਂਸ ਦੇ ਵਿੱਚ 2015 ਦੇ ਵਿੱਚ ਇੱਕ ਅਟੈਕ ਹੋਇਆ ਸੀ ਅੱਤਵਾਦੀਆਂ ਵੱਲੋਂ, ਜਿਹਦੇ ਵਿੱਚ ਕਾਫੀ ਜਿਹੜਾ ਜਾਨੀ ਤੇ ਮਾਲੀ ਨੁਕਸਾਨ ਹੋਇਆ ਸੀ। ਤੇ ਉਹਨਾਂ ਦੇ ਵਿੱਚੋਂ ਜਿਹੜੇ ਅਟੈਕਰ ਸੀਗੇ, ਇੱਕ ਜਿਹਦਾ ਨਾਮ ਸਾਲਾ ਐਬਦੇ ਸਲਾਮ ਕਰਕੇ ਦੱਸਿਆ ਗਿਆ ਹੈਗਾ ਆ, ਉਹ ਉੱਥੋਂ ਭੱਜ ਕੇ ਬੈਲਜੀਅਮ ਦੇ ਵਿੱਚ ਚਲਾ ਗਿਆ ਸੀ। ਤੇ ਬੈਲਜੀਅਮ ਦੀ ਕੋਰਟ ਨੇ ਉਹਨੂੰ ਜਿਹੜਾ ਆ ਹੁਣ 20 ਸਾਲਾਂ ਦੀ ਸਜ਼ਾ ਦਿੱਤੀ ਹੈਗੀ ਆ। ਇਸ ਤਰ੍ਹਾਂ ਦੀ ਜਿਹੜੀਆਂ ਟੈਰਰਿਜ਼ਮ ਦੀਆਂ ਐਕਟੀਵਿਟੀਆਂ ਉਹਨ ਕੀਤੀਆਂ ਹੈਗੀਆਂ ਉਹਨਾਂ ਦੇ ਕਰਕੇ। ਤੇ ਇਹ ਟਿਊਨੀਸ਼ੀਆ ਦਾ ਨੈਸ਼ਨਲ ਸੀਗਾ, ਫਰਾਂਸ ਦੇ ਵਿੱਚ ਜਾ ਕੇ ਇਹਨਾਂ ਨੇ ਇਦਾਂ ਦਾ ਕੰਮ ਕੀਤਾ ਸੀਗਾ। ਜੀ ਅਗਲੀ ਜਿਹੜੀ ਖਬਰ ਦੇ ਉੱਤੇ ਨਜ਼ਰ ਮਾਰੀਏ, ਮੈਕਸੀਕੋ ਦੀ ਸਟੇਟ ਦਾ ਇੱਕ ਗਵਰਨਰ, ਮੈਕਸੀਕੋ ਦੀ ਸਟੇਟ ਟੈਮਾਲੌਪਸ ਦਾ ਸੀਗਾ, ਤੇ ਉਹ ਇੱਕ ਟਾਈਮ ਦੇ ਉੱਤੇ ਕੈਂਡੀਡੇਟ ਵੀ ਸੀਗਾ ਉੱਥੋਂ ਦੇ ਪ੍ਰੈਜ਼ੀਡੈਂਟ ਦੀ ਜਿਹੜਾ ਆਫਿਸ ਦੇ ਲਈ ਮੈਕਸੀਕੋ ਦੇ। ਉਸ ਨੂੰ ਬੀਤੇ ਦਿਨੀ ਇਟਲੀ ਤੋਂ ਐਕਸਟਰਾਡਾਈਟ ਕਰਕੇ ਉੱਥੋਂ ਲਿਆ ਕੇ ਟੈਕਸਸ ਦੇ ਵਿੱਚ ਲੈ ਆਂਦਾ ਗਿਆ ਆ। ਇਸ ਬੰਦੇ ਦੇ ਉੱਤੇ, ਜਿਸ ਦਾ ਨਾਂ ਟਾਮਸ ਯਰਿੰਗਟਨ ਸੀ, 61 ਸਾਲ ਇਸ ਦੀ ਉਮਰ ਆ, ਇਸ ਦੇ ਉੱਤੇ ਦੋਸ਼ ਆ ਵੀ ਇਸ ਨੇ ਰੈਕੇਟਰਿੰਗ ਕੀਤੀ, ਡਰੱਗ ਸਮਗਲਿੰਗ, ਮਨੀ ਲਾਂਡਰਿੰਗ ਤੇ ਬੈਂਕ ਫਰਾਡ ਜਿਹੜਾ ਹੈ ਉਹ ਅਮਰੀਕਾ ਦੇ ਨਾਲ ਕੀਤਾ ਸੀ। ਅਮਰੀਕਾ ਦੇ ਅਧਿਕਾਰੀ ਇਸ ਨੂੰ ਬੜੇ ਚਿਰ ਤੋਂ ਜਿਹੜਾ ਅਮਰੀਕਾ ਦੇ ਵਿੱਚ ਲਿਆਉਣ ਦੀ ਕੋਸ਼ਿਸ਼ਾਂ ਕਰ ਰਹੇ ਸੀ ਤੇ ਆਖਿਰਕਾਰ ਜਿਹੜੀ ਆ ਉਹਨਾਂ ਨੂੰ ਸਫਲਤਾ ਪ੍ਰਾਪਤ ਹੋਈ ਆ। US ਅਟਰਨੀ ਰਾਇਨ ਕੇ ਪੈਟਰਿਕ, ਜਿਹੜੇ ਕਿ ਸਦਰਨ ਡਿਸਟ੍ਰਿਕਟ ਟੈਕਸਸ ਤੋਂ ਜਿਹੜੇ ਅਟਰਨੀ ਨੇ, ਤੇ ਜੌਨ ਬੈਸ਼ ਵੈਸਟਰਨ ਡਿਸਟ੍ਰਿਕਟ ਦੇ ਜਿਹੜੇ ਟੈਕਸਸ ਦੇ ਅਟਰਨੀ ਨੇ, ਉਹਨਾਂ ਨੇ ਇਸ ਖਬਰ ਦੇ ਬਾਰੇ ਜਿਹੜੀ ਆ ਉਹ ਜਾਣਕਾਰੀ ਦਿੱਤੀ ਆ। ਤੇ ਹੁਣ ਇਸ ਜਿਹੜਾ ਟਾਮਸ ਯਰਿੰਗਟਨ ਦੇ ਉੱਤੇ ਜਿਹੜਾ ਕੇਸ ਚੱਲੇਗਾ, ਇਹ ਸਾਰੇ ਦੋਸ਼ਾਂ ਨੂੰ ਲੈ ਕੇ, ਤੇ ਜੇ ਇਸ ਦੇ ਉੱਤੇ ਸਾਰੇ ਦੋਸ਼ ਸਾਬਤ ਹੁੰਦੇ ਨੇ ਤਾਂ ਫਿਰ ਇਸ ਨੂੰ ਸਜ਼ਾ ਜਿਹੜੀ ਆ ਉਹ ਸੁਣਾਈ ਜਾਵੇਗੀ। ਯਰਿੰਗਟਨ, ਦੱਸਦੇ ਜਾਈਏ, ਮੈਕਸੀਕੋ ਦੀ ਇਸ ਸਟੇਟ ਦੇ ਲਈ 1999 ਤੋਂ ਲੈ ਕੇ 2004 ਤੱਕ ਗਵਰਨਰ ਦੇ ਰੂਪ ਦੇ ਪਦ ਦੇ ਉੱਤੇ ਉੱਥੇ ਭੂਮਿਕਾ ਨਿਭਾ ਰਿਹਾ ਸੀ। ਜੀ ਅਗਲੀ ਖਬਰ ਵੱਲ ਚੱਲੀਏ। ਪੈਰੂ ਦੇ ਵਿੱਚ ਪੈਰੂ ਦੇ ਲੋਕਾਂ ਨੇ ਇੱਕ ਕੈਨੇਡਾ ਦਾ ਜਿਹੜਾ ਬੰਦਾ ਸੀ ਉਹਨੂੰ ਖਿੱਚ ਕੇ ਤੇ ਕੁੱਟ ਕੇ ਉਹਨੂੰ ਜਿਹੜਾ ਮਾਰ ਦਿੱਤਾ। 41 ਸਾਲਾਂ ਦਾ ਜਿਹੜਾ ਕੈਨੇਡੀਅਨ ਸੀ, ਇਹ ਕਹਿੰਦੇ ਪੇਰੂ 'ਚ ਗਿਆ ਸੀ, ਉੱਥੋਂ ਇੱਕ ਜਿਹੜੀ ਜੰਗਲ ਆ ਉੱਥੇ ਦੇ ਐਮਾਜ਼ੋਨ ਰੇਨ ਫੋਰੈਸਟ ਕਰਕੇ ਜਿਹੜੇ ਜਾਣੇ ਜਾਂਦੇ ਆ, ਉਹਨਾਂ ਦੇ ਵਿੱਚ ਕੁਛ ਇੱਦਾਂ ਦੇ ਜਿਹੜੇ ਪੌਦੇ ਹੁੰਦੇ ਆ, ਪਲਾਂਟ ਹੁੰਦੇ ਆ, ਜਿਨ੍ਹਾਂ ਤੋਂ ਇੱਕ ਹੈਲੂਸੀਨੋਜੈਨਿਕ ਜਿਹੜੀ ਮੈਡੀਸਨ ਆ ਉਹ ਬਣਦੀ ਹੈਗੀ ਆ। ਉਹ ਮੈਡੀਸਨ ਬਣਾਉਣ ਦੇ ਲਈ ਉਹ ਉੱਥੇ ਗਿਆ ਸੀ, ਪਲਾਂਟ ਜਿਹੜੇ ਇਕੱਠੇ ਕਰਨ ਦੇ ਲਈ। ਇਹ ਪਲਾਂਟ ਕਹਿੰਦੇ ਹੀਲਰ ਹੁੰਦਾ ਹੈਗਾ। ਤੇ ਜਿੱਥੇ ਉਸਨੇ ਜਿਹੜਾ ਉੱਥੇ ਦਾ ਇੱਕ ਟਰਾਈਬ ਦੇ ਵਿੱਚੋਂ ਇੱਕ ਬੰਦਾ ਸੀ, ਜਿਹੜੇ ਟਰਾਈਬ ਦਾ ਨਾਮ ਸ਼ਪੀਬੋ ਕਨੀਬੋ ਟਰਾਈਬ ਕਰਕੇ ਦੱਸਿਆ ਗਿਆ ਆ, ਉਸ ਬੰਦੇ ਨਾਲ ਉਹਦੀ ਕੋਈ ਬਹਿਸ ਹੋ ਗਈ ਤੇ ਉਹਨੂੰ ਮਾਰ ਦਿੱਤਾ। ਉਸ ਤੋਂ ਬਾਅਦ ਜਿਹੜੀ ਲੋਕਲ ਕਮਿਊਨਿਟੀ ਸੀ ਉੱਥੇ ਦੀ, ਉਹ ਇੰਨੇ ਅਪਸੈਟ ਹੋਏ ਵੀ ਜਿਹੜੇ ਇਹਨਾਂ ਨੇ ਇੰਡੀਜੀਨੀਅਸ ਕਮਿਊਨਿਟੀ ਦਾ ਜਿਹੜਾ ਬੰਦਾ ਮਾਰਿਆ ਹੈਗਾ, ਵਿਕਟੋਰੀਆ ਗਾਰਸੀਆ, ਉਹਦੇ ਸੰਬੰਧ ਦੇ ਵਿੱਚ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਕੈਨੇਡਾ ਦੇ ਇਸ ਬੰਦੇ ਨੇ ਇਹ ਕੰਮ ਕੀਤਾ ਹੈਗਾ, ਤੇ ਉਹਨੂੰ ਉਹਨਾਂ ਨੇ ਫੜ ਕੇ ਖਿੱਚ ਕੇ ਜਿਹੜਾ ਕੁੱਟ ਕੇ ਕਹਿੰਦੇ ਪੱਥਰਾਂ ਦੇ ਨਾਲ ਮਾਰ ਦਿੱਤਾ, ਜਦੋਂ ਕਿ ਉਹ ਆਪਣੀ ਮੌਤ ਦੀ ਵੀ ਭੀਖ ਮੰਗ ਰਿਹਾ ਸੀ। ਤੇ ਕਿਸੇ ਤਰ੍ਹਾਂ ਦੀ ਉੱਥੇ ਜਿਹੜੀ ਪੁਲਿਸ ਰਿਪੋਰਟ ਨਹੀਂ ਹੋਈ ਹੈਗੀ। ਉਹ ਤੋਂ ਬਾਅਦ ਹੀ ਜਦੋਂ ਫਿਰ ਕਿਤੇ ਵੀਡੀਓ ਆਈ ਆ ਤੇ ਫਿਰ ਹੁਣ ਉੱਥੇ ਦੀ ਗਵਰਨਮੈਂਟ ਨੇ ਜਿਹੜਾ ਐਕਟ ਕਰਨਾ ਸ਼ੁਰੂ ਕੀਤਾ ਹੈਗਾ। ਜੀ ਬਹੁਤ ਮੰਦਭਾਗੀ ਗੱਲ ਆ ਵੀ ਇਸ ਤਰ੍ਹਾਂ ਜਿਹੜਾ ਵਾਪਰਿਆ। ਤੇ ਕਹਿੰਦੇ ਇਹ ਵੀ ਦੱਸਦੇ ਜਾਈਏ ਵੀ ਜਿਹੜੇ ਐਮਾਜ਼ੋਨ ਫੋਰੈਸਟ ਹੈਗੇ ਆ, ਉੱਥੇ ਬਹੁਤ ਸਾਰੇ ਮੁਲਕਾਂ ਦੇ ਲੋਕ ਜਿਹੜੇ ਟੂਰਿਸਟ ਆ ਉਹ ਜਾਂਦੇ ਹੈਗੇ ਆ, ਇੰਗਲੈਂਡ ਤੋਂ ਵੀ ਜਾਂਦੇ ਹੈਗੇ ਆ, ਕੈਨੇਡਾ ਤੋਂ ਵੀ ਜਾਂਦੇ ਆ। ਤੇ ਉੱਥੇ ਇੱਕ ਤਰ੍ਹਾਂ ਦੀ ਕਹਿੰਦੇ ਸ਼ਰਾਬ ਵੀ ਮਿਲਦੀ ਹੈਗੀ, ਜਿਹੜੇ ਉੱਥੇ ਦੇ ਪਲਾਂਟ ਹੁੰਦੇ ਆ ਉਹਨਾਂ ਦੇ ਨਾਲ ਕੋਈ ਸਪੈਸ਼ਲ ਕਾਈਂਡ ਦੀ ਜਿਹੜੀ ਸ਼ਰਾਬ ਹੁੰਦੀ ਆ ਉਹ ਵੀ ਪੀਣ ਜਾਂਦੇ ਹੈਗੇ ਆ। ਜੀ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਦੀ ਗੱਲ ਕਰਦੇ ਹਾਂ, ਓਨਟਾਰੀਓ ਇੰਟਰਨੈਸ਼ਨਲ ਏਅਰਪੋਰਟ, ਇੱਕ ਕੈਲੀਫੋਰਨੀਆ ਦਾ, ਸਦਰਨ ਕੈਲੀਫੋਰਨੀਆ ਦੇ ਵਿੱਚ ਸ਼ਹਿਰ ਹੈਗਾ ਹੈ ਓਨਟਾਰੀਓ, ਉੱਥੋਂ ਦੇ ਜਿਹੜੇ ਕਹਿੰਦੇ ਵੀ ਟਰਮੀਨਲ ਨੂੰ ਇਵੈਕੂਏਟ ਕੀਤਾ ਗਿਆ
ਤੇ ਜਦ ਇਹ ਕਿਸੇ ਨੇ ਸੂਚਨਾ ਦਿੱਤੀ ਵੀ ਉੱਥੇ ਕੋਈ ਸ਼ੱਕੀ ਜਿਹੜਾ ਡਿਵਾਈਸ ਆ ਉੱਥੇ ਮੌਜੂਦ ਆ ਤੇ ਉਸ ਦੀ ਜਿਹੜੀ ਜਾਂਚ ਕਰਨ ਦੇ ਲਈ ਉੱਥੇ ਬੰਬ ਸਕੁਆਡ ਆਇਆ ਤੇ ਉਹ ਜਿਹੜੀ ਜਾਂਚ ਕਰਨ ਤੋਂ ਬਾਅਦ ਦੇ ਵਿੱਚ ਇਹ ਪਤਾ ਲੱਗਾ ਵੀ ਇਹ ਜਿਹੜਾ ਸ਼ੱਕ ਇਸ ਦੇ ਵਿੱਚ ਕੋਈ ਕਹਿ ਲਓ ਵੀ ਭਾਰ ਨਹੀਂ ਸੀਗਾ, ਇਸ ਦੇ ਵਿੱਚ ਕੋਈ ਐਸੀ ਗੱਲ ਨਹੀਂ ਸੀ, ਬੰਬ ਵਾਲਾ ਕੋਈ ਧਮਾਕੇ ਖੇਸ ਜਿਹੜੀ ਸਮੱਗਰੀ ਨਹੀਂ ਸੀ। ਇਸ ਕਰਕੇ ਬਾਅਦ ਦੇ ਵਿੱਚ ਉਹ ਇਵੈਕੂਏਸ਼ਨ ਨੂੰ ਚੱਕ ਦਿੱਤਾ ਗਿਆ ਤੇ ਮੁੜ ਕੇ ਦੁਬਾਰਾ ਆਇਆ ਉਹ ਖੋਲ੍ਹ ਦਿੱਤਾ ਗਿਆ। ਫਾਇਰ ਡਿਪਾਰਟਮੈਂਟ ਬਟਾਲੀਅਨ ਚੀਫ ਜਿਹੜੇ ਜਿਮ ਸ਼ਕਿਲਰ ਉਹਨਾਂ ਨੇ ਦੱਸਿਆ ਵੀ ਕਿਸੇ ਨੂੰ ਇਹ ਪਦਾਰਥ ਕਿਸੇ ਪੈਸੰਜਰ ਦੇ ਲਗਜ ਦੇ ਵਿੱਚ ਤਕਰੀਬਨ ਸਵੇਰੇ 5 ਵਜੇ ਲੱਭਾ ਤੇ ਜਿਸ ਤੋਂ ਬਾਅਦ ਦੇ ਵਿੱਚ ਇਹ ਪਤਾ ਲੱਗਾ ਵੀ ਇਹ ਜਿਹੜਾ ਮਟੀਰੀਅਲ ਆ ਮਿਲਟਰੀ ਟ੍ਰੇਨਿੰਗ ਦਾ ਕੋਈ ਪਾਰਟ ਸੀਗਾ ਜਿਹੜਾ ਕੋਈ ਪੈਸੰਜਰ ਲੈ ਕੇ ਜਾ ਰਿਹਾ ਸੀਗਾ ਤੇ ਜਿਸ ਦੇ ਕੋਲ ਸੀਗਾ ਉਹ ਵੀ ਮਿਲਟਰੀ ਦਾ ਹੀ ਉਹ ਬੰਦਾ ਸੀਗਾ ਤੇ ਬੜਾ ਕੋਆਪਰੇਟਿਵ ਸੀਗਾ ਤੇ ਉਹ ਸਾਰੀ ਜਿਹੜੀ ਜਾਂਚ ਹੋਣ ਤੋਂ ਬਾਅਦ ਦੇ ਵਿੱਚ ਇਹ ਜਿਹੜਾ ਡਰ ਸੀ ਉੱਥੇ ਜਿਹੜਾ ਇੱਕ ਉਹ ਫਿਰ ਖਤਮ ਹੋਇਆ ਤੇ ਹੁਣ ਮੁੜ ਕੇ ਦੁਬਾਰਾ ਜਿਹੜਾ ਸਦਰਨ ਕੈਲੀਫੋਰਨੀਆ ਦੇ ਵਿੱਚ ontario ਇੰਟਰਨੈਸ਼ਨਲ ਏਅਰਪੋਰਟ ਆ ਉਸ ਨੂੰ ਦੁਬਾਰਾ ਖੋਲ੍ਹ ਦਿੱਤਾ ਗਿਆ ਜੀ। ਸਾਰਿਆਂ ਨੂੰ ਪਤਾ ਹੀ ਆ ਵੀ ਜਿਹੜੀ ਯੂਐਸ ਦੇ ਵਿੱਚ 2018 ਨਵੰਬਰ ਦੇ ਵਿੱਚ ਜਿਹੜੀਆਂ ਇਲੈਕਸ਼ਨ ਹੋਣ ਜਾ ਰਹੀਆਂ ਹੈਗੀਆਂ, ਇਹਨਾਂ ਇਲੈਕਸ਼ਨ ਦੇ ਵਿੱਚ ਬਹੁਤ ਸਾਰੇ ਕਾਂਗਰਸ ਦੇ ਜਿਹੜੇ ਲੀਡਰ ਹੈਗੇ ਕਾਂਗਰਸਮੈਨ ਆ ਉਹ ਇਲੈਕਟ ਹੋਣੇ ਆ ਜਾਂ ਰੀ ਇਲੈਕਟ ਹੋਣੇ ਆ। ਇਸੇ ਤਰ੍ਹਾਂ ਸੈਨੇਟਰ ਦੀਆਂ ਵੀ ਲਗਭਗ 33-34 ਸੈਨੇਟਰਾਂ ਦੀ ਵੀ ਇਲੈਕਸ਼ਨ ਹੈਗੀਆਂ, ਲੋਕਲ ਵੀ ਬਹੁਤ ਹੋਣੀਆਂ ਆ। ਤੇ ਕਹਿੰਦੇ ਜਿਹੜੇ ਰਿਪਬਲਿਕਨ ਪਾਰਟੀ ਆ ਹੁਣ ਉਹਨਾਂ ਨੂੰ ਕੋਈ ਡੈਮੋਕ੍ਰੈਟਿਕ ਪਾਰਟੀ ਦਾ ਇੱਦਾਂ ਦਾ ਬੰਦਾ ਨਹੀਂ ਲੱਭ ਰਿਹਾ ਜਿਹਦਾ ਉਹ ਵਿਰੋਧ ਕਰ ਸਕਣ। ਕਹਿੰਦੇ ਵੀ ਜਿਹੜੀ ਹਿਲਰੀ ਕਲਿੰਟਨ ਆ ਈਵਨ ਦੋ ਉਹ ਬੈਲਟ ਤੇ ਹੈ ਨਹੀਂ ਪਰ ਉਹਨਾਂ ਜਿਹੜੇ ਕਹਿੰਦੇ ਵੀ ਜਿੰਨੇ ਵੀ ਰਿਪਬਲਿਕਨ ਆ ਉਹ ਉਹਨਾਂ ਦੀ ਜਿਹੜੀ ਉਹ ਹਿਲਰੀ ਕਲਿੰਟਨ ਸਟਾਰ ਹੋਊਗੀ ਵਿਰੋਧ ਕਰਨ ਦੇ ਲਈ ਕਿਉਂਕਿ ਜਿਹੜੇ ਕਹਿੰਦੇ ਹਿਲਰੀ ਕਲਿੰਟਨ ਆ ਉਹ ਡੈਮੋਕ੍ਰੇਟ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਵੀ ਵਨ ਆਫ ਦਾ ਮੋਸਟ ਅਨਪੋਪੂਲਰ ਉਹ ਲੀਡਰ ਆ ਡੈਮੋਕ੍ਰੇਟਸ ਦੀ। ਉਹ ਸਾਰਿਆਂ ਨੂੰ ਪਤਾ ਹੀ ਆ ਵੀ ਕਿਉਂ ਅਨਪੋਪੂਲਰ ਆ ਵੀ ਇੱਕ ਤਾਂ ਉਹ ਇਲੈਕਸ਼ਨ ਲੂਜ਼ ਕਰ ਗਏ, ਦੂਜਾ ਜਿਹੜਾ ਬਰਨੀ ਸੈਂਡਰਸ ਵਾਲਾ ਇਸ਼ੂ ਹੋਇਆ ਸੀ ਵੀ ਕਿਸ ਤਰ੍ਹਾਂ ਜਿਹੜਾ ਉਹਨਾਂ ਨੇ ਹਾਈਜੈਕ ਕੀਤਾ ਜਦੋਂ ਉਹ ਲੀਡਰ ਚੁਣੇ ਗਏ ਡੈਮੋਕ੍ਰੈਟਿਕ ਪਾਰਟੀ ਦੇ। ਸੋ 36% ਦੇ ਕਰੀਬ ਕਹਿੰਦੇ ਵੀ ਜਿਹੜੇ ਆ ਉਹ ਅਮਰੀਕਨ ਆ ਸਿਰਫ ਹਿਲਰੀ ਕਲਿੰਟਨ ਨੂੰ ਫੇਵਰੇਬਲੀ ਜਿਹੜੇ ਦੇਖਦੇ ਹੈਗੇ ਆ। ਤੇ ਉਹ ਤੋਂ ਬਾਅਦ ਜਿਹੜੀ ਨੈਂਸੀ ਪਲੋਸੀ ਆ ਉਹਨਾਂ ਦੀ ਪੋਜੀਸ਼ਨ ਵੀ ਬਾਹਲੀ ਗੁੱਡ ਨਹੀਂ ਹੈਗੀ। ਸੋ ਕਹਿੰਦੇ ਵੀ ਦੋਨਾਂ ਦੇ ਉੱਤੇ ਹੀ ਉਹ ਜਿਹੜਾ ਹੁਣ ਤੋਂ ਹੀ ਫੋਕਸ ਰੱਖਣਾ ਚਾਹੁੰਦੇ ਹੈਗੇ ਆ ਕਿਉਂਕਿ ਹੋਰ ਕੋਈ ਜਿਹੜਾ ਡੈਮੋਕ੍ਰੈਟਿਕ ਪਾਰਟੀ ਦਾ ਲੀਡਰ ਐਡਾ ਕੋਈ ਤਕੜਾ ਹੈ ਨਹੀਂ ਜਿਹਦਾ ਉਹ ਇੰਨਾ ਵਿਰੋਧ ਕਰ ਸਕਣ। ਜੀ ਅਗਲੀ ਜਿਹੜੀ ਖਬਰ ਦੇ ਉੱਤੇ ਜੇ ਨਜ਼ਰ ਮਾਰੀਏ ਮੋਡੈਸਟੋ ਤੋਂ ਜਿਹੜੀ ਖਬਰ ਆ ਰਹੀ ਆ, ਹੋਮਿਸਾਈਡ ਡਿਟੈਕਟਿਵ ਜਿਹੜੇ ਆ ਉਹਨਾਂ ਨੇ ਇਸ ਟਾਈਮ ਉਹ ਜਾਂਚ ਕਰ ਰਹੇ ਨੇ 3 ਜਾਣਿਆਂ ਦੀ ਮੌਤ ਨੂੰ ਲੈ ਕੇ, ਜਿਸ ਦੇ ਵਿੱਚ 2 ਬਹੁਤ ਹੀ ਯੰਗ ਮੁੰਡੇ ਜਿਨ੍ਹਾਂ ਦੀ ਉਮਰ 4 ਸਾਲ ਤੇ 6 ਸਾਲ ਦੱਸੀ ਗਈ ਆ ਤੇ ਨਾਲ ਜਿਹੜੀ ਆ ਉਹ ਉਹਨਾਂ ਦੀ ਜਿਹੜੀ ਆਈ ਥਿੰਕ ਮਾਂ ਜਿਹੜੀ ਸੀਗੀ ਉਹ ਮਰੀ ਪਾਈ ਗਈ ਆ। ਮੋਡੈਸਟੋ ਤੋਂ ਇਹ ਜਿਹੜੀ ਖਬਰ ਆ ਰਹੀ ਆ, ਇਨਵੈਸਟੀਗੇਟਰ ਕਹਿ ਰਹੇ ਨੇ ਵੀ ਇਹ ਆਈਸੋਲੇਟਿਡ ਇਨਸੀਡੈਂਟ ਹੋ ਸਕਦਾ, ਇਸ ਦੇ ਨਾਲ ਕਿਸੇ ਹੋਰ ਦੇ ਨਾਲ ਤਾਂ ਜਿਹੜਾ ਸੰਬੰਧ ਨਹੀਂ ਹੈਗਾ ਪਰ ਇਸ ਦੀ ਜਿਹੜੀ ਇਸ ਟਾਈਮ ਜਾਂਚ ਚੱਲ ਰਹੀ ਆ ਵੀ ਕੀ ਕਾਰਨ ਹੋਏ ਵੀ ਇਹ 3 ਜਾਣੇ ਆ ਉਹ ਮਰੇ ਪਾਏ ਗਏ ਆਪਣੇ ਹੀ ਘਰ ਦੇ ਵਿੱਚ। ਤਕਰੀਬਨ 2 ਲੱਖ ਲੋਕ ਮੋਡੈਸਟੋ ਦੇ ਵਿੱਚ ਰਹਿੰਦੇ ਨੇ, ਉੱਥੋਂ ਦੀ ਪਾਪੂਲੇਸ਼ਨ ਇੰਨੀ ਕੁ ਹੈਗੀ ਆ ਤੇ ਉਹਦੇ ਇੱਕ ਸਾਊਥ ਸਾਈਡ ਦੇ ਨੇਬਰਹੁੱਡ ਦੇ ਵਿੱਚ ਇਹ 3 ਜਾਣਿਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਸੀਗੀਆਂ ਤੇ ਹੁਣ ਉਸ ਦੀ ਜਾਂਚ ਜਿਹੜੀ ਆ ਉਹ ਚੱਲ ਰਹੀ ਆ ਜੀ। ਅਗਲੀ ਖਬਰ ਵੱਲ ਚੱਲੀਏ। ਫ੍ਰਿਜਨੋ ਤੋਂ ਖਬਰ ਆ ਰਹੀ ਆ, ਨਾਰਥ ਈਸਟ ਫ੍ਰਿਜਨੋ ਦੇ ਵਿੱਚ ਜਿਹੜੇ ਪੈਸਟ ਕੰਟਰੋਲ ਵਾਲੇ ਆ ਕਹਿੰਦੇ ਉਹਨਾਂ ਨੇ ਇੱਕ ਘਰ ਦੇ ਵਿੱਚੋਂ ਸ਼ਹਿਦ ਦੀਆਂ ਮੱਖੀਆਂ ਜਿਹੜੀਆਂ ਆ ਉਹ ਰਿਮੂਵ ਕੀਤੀਆਂ। ਕਹਿੰਦੇ 25,000 ਦੇ ਕਰੀਬ ਜਿਹੜੀਆਂ ਸ਼ਹਿਦ ਦੀਆਂ ਮੱਖੀਆਂ ਸੀਗੀਆਂ ਉਹ ਸੀਲਿੰਗ ਨਾਲ ਲੱਗੀਆਂ ਸੀਗੀਆਂ, ਜੋ ਕੋਈ ਕਹਿੰਦੇ ਵੀ 30 ਸਾਲਾਂ ਦੀ ਹਿਸਟਰੀ ਦੇ ਵਿੱਚ ਉਹ ਕੰਪਨੀ ਵਾਲੇ ਕਹਿੰਦੇ ਵੀ ਅਸੀਂ ਪਹਿਲੀ ਵਾਰੀ ਦੇਖਿਆ ਵੀ ਐਡਾ ਵੱਡਾ ਜਿਹੜਾ ਕਲਸਟਰ ਸੀ ਉਹ ਮੱਖੀਆਂ ਦਾ ਸ਼ਹਿਦ ਦੀਆਂ ਦਾ ਲੱਗਿਆ ਹੋਇਆ ਸੀ ਤੇ ਕਹਿੰਦੇ 2 ਘੰਟੇ ਉਹਨਾਂ ਨੂੰ ਉਹ ਰਿਮੂਵ ਕਰਨ ਦੇ ਲਈ ਲੱਗੇ ਜੀ। ਹਰਜੋਤ ਸਿੰਘ ਜੀ ਯਾਦ ਹੋਵੇਗਾ ਪਿਛਲੇ ਦਿਨਾਂ ਦੇ ਵਿੱਚ ਇੱਕ ਸੈਨ ਐਂਟੋਨੀਓ ਦੇ ਵਿੱਚ ਇੱਕ ਟਰੈਕਟਰ ਟ੍ਰੇਲਰ ਵਾਲਾ ਜਿਹੜਾ ਬੰਦਾ ਆ ਉਹ ਕਈ ਲੋਕਾਂ ਨੂੰ ਲਈ ਜਾਂਦਾ ਸੀ ਤੇ ਉਹਨਾਂ ਦੀ ਉੱਥੇ ਸਾਹ ਦੀ ਨਾ ਆਉਣ ਕਰਕੇ ਜਿਹੜੀ ਮੌਤ ਵੀ ਹੋ ਗਈ ਸੀ। ਉਸ ਕੇਸ ਦੇ ਵਿੱਚ ਜਿਹੜਾ ਉਸ ਨੂੰ ਹੁਣ ਜੇਮਸ ਮੈਥਿਊ ਬ੍ਰੈਡਲੀ ਜੂਨੀਅਰ ਲੂਈਵਿਲ ਕੈਂਟਕੀ ਦਾ ਜਿਹੜਾ ਸੀਗਾ ਉਸ ਨੂੰ ਹੁਣ ਸਜ਼ਾ ਸੁਣਾਈ ਗਈ ਆ, ਪੂਰੀ ਉਮਰ ਦੀ ਜਿਹੜੀ ਸਜ਼ਾ ਆ ਵਿਦਆਊਟ ਪਰੋਲ ਜਿਹੜੀ ਇਸ ਨੂੰ ਸਜ਼ਾ ਸੁਣਾਈ ਗਈ ਆ। ਤੇ ਇਹੀ ਨਹੀਂ ਜਿਹੜਾ ਇਸ ਦੇ ਵਿੱਚ ਕਹਿੰਦੇ ਵੀ ਜਿਹੜਾ ਸਮਗਲਿੰਗ ਇਲੀਗਲ ਏਲੀਅਨਸ ਇਸ ਜਿਹੜਾ ਕੰਟਰੀ ਦੇ ਵਿੱਚ
ਇਹ ਬਹੁਤ ਵੱਡੀ ਇੱਕ ਫੈਲਨੀ ਆ, ਬਹੁਤ ਵੱਡਾ ਇੱਕ ਗੈਰ ਕਾਨੂੰਨੀ ਕੰਮ ਆ ਤੇ ਕਹਿੰਦੇ ਡਿਸਰਿਗਾਰਡ ਕਰਦਾ ਆ ਦੋਨਾਂ ਹੀ ਜਿਹੜੇ ਲਾਜ਼ ਨੂੰ ਤੇ ਉਹਨਾਂ ਦੀ ਜਿਹੜੀ ਆ ਉਹ ਸੇਫਟੀ ਨੂੰ ਲੈ ਕੇ। ਬੜੀ ਜਲਦੀ ਇਸ ਦੇ ਉੱਤੇ ਜਿਹੜੇ ਪ੍ਰੋਸੀਕਿਊਟਰਸ ਆ ਉਹਨਾਂ ਨੇ ਕਾਰਵਾਈ ਕੀਤੀ ਆ ਤੇ ਇਹ ਸੈਂਟੈਂਸ ਜਦੋਂ ਸੁਣਾਈ ਗਈ ਅਟਾਰਨੀ ਜਨਰਲ ਜੈਫ ਸੈਸ਼ਨ, US ਅਟਾਰਨੀ ਜੌਨ ਬੈਸ਼, ਵੈਸਟਰਨ ਡਿਸਟ੍ਰਿਕਟ ਦੇ ਸਪੈਸ਼ਲ ਏਜੰਟ ਇੰਚਾਰਜ ਸ਼ੇਨ ਫੋਲਡਨ, ਆਈਸ ਦੇ ਵੱਲੋਂ ਸਾਰੇ ਜਾਣੇ ਉੱਥੇ ਉਹ ਮੌਜੂਦ ਸੀਗੇ ਤੇ ਇਹ ਸਜ਼ਾ ਨੂੰ ਉਹਨਾਂ ਨੇ ਇੱਕ ਹਿਸਾਬ ਦੇ ਨਾਲ ਜਿੱਤ ਵੀ ਆਈਸ ਵਾਲਿਆਂ ਨੇ ਦੱਸਿਆ ਆ। ਕਹਿੰਦੇ ਵੀ ਜਿਹੜਾ ਵੀ ਕੋਈ ਇੱਥੇ ਗੈਰ ਕਾਨੂੰਨੀ ਢੰਗ ਦੇ ਨਾਲ ਲੋਕਾਂ ਨੂੰ ਲਿਆਉਣ ਦੀ ਕੋਸ਼ਿਸ਼ ਕਰੂਗਾ ਜਾਂ ਜਿਹੜਾ ਉਹ ਆਇਆ ਵੀ ਆ ਉਹਨਾਂ ਉੱਤੇ ਜਿਹੜੀ ਅਸੀਂ ਸਖਤ ਕਾਰਵਾਈ ਕਰਾਂਗੇ। ਤੇ ਉਸ ਜਿਹੜੇ ਦੱਸਦੇ ਜਾਈ ਵੀ ਇਹ ਟਰੈਕਟਰ ਟ੍ਰੇਲਰ ਕੇਸ ਦੇ ਵਿੱਚ ਕਈ ਲੋਕਾਂ ਦੀ ਉਦੋਂ ਮੌਤ ਵੀ ਜਿਹੜੀ ਹੋਈ ਸੀ। ਇੱਕ ਤਾਂ ਗੈਰ ਕਾਨੂੰਨੀ ਢੰਗ ਨਾਲ ਉਹਨਾਂ ਨੂੰ ਬਾਰਡਰ ਪਾਰ ਕਹਿੰਦੇ ਕਰਾ ਰਿਹਾ ਸੀਗਾ ਤੇ ਸਾਹ ਦੀ ਘਾਟ ਆਉਣ ਕਰਕੇ ਕਈ ਲੋਕ ਜਿਹੜੇ ਉੱਥੇ ਮਾਰੇ ਗਏ ਸੀ। ਜੀ ਅਗਲੀ ਖਬਰ ਵੱਲ ਚਲੀਏ। ਇੱਕ ਅਮਰੀਕਨ 에ਅਰਲਾਈਨ ਦੀ ਫਲਾਈਟ ਜਿਹੜੀ ਆ ਉਹ ਮਿਆਮੀ ਤੋਂ ਸ਼ਿਕਾਗੋ ਜਾ ਰਹੀ ਸੀ। ਜਦੋਂ ਉਸ ਫਲਾਈਟ ਦੇ ਵਿੱਚ ਜਿਹੜਾ ਇਹ ਮਿਆਮੀ ਡੇਡ ਪੁਲਿਸ ਜਿਹੜੀ ਆ ਉਹਨਾਂ ਦੇ ਮੁਤਾਬਕ ਇੱਕ ਗਰਸੀਆ ਨਾਮ ਦਾ ਬੰਦਾ ਜਿਹੜਾ ਆ, ਜੈਕਬ ਗਰਸੀਆ, ਉਹਦਾ ਇੱਕ ਫੀਮੇਲ ਪੈਸੇਂਜਰ ਜਿਹੜੀ ਸੀ ਉਹਦੇ ਨਾਲ ਕੋਈ ਡਿਸਐਗਰੀਮੈਂਟ ਹੋ ਗਿਆ। ਕਹਿੰਦੇ ਵੀ ਉਹਨੂੰ ਜਿੱਦਾਂ ਇੱਕ ਤਰ੍ਹਾਂ ਨਾਲ ਟੱਚ ਕਰਨ ਦੀ ਟਰਾਈ ਕੀਤੀ ਸੀ ਤੇ ਉਹ ਤੋਂ ਬਾਅਦ ਜਿਹੜਾ ਉੱਥੇ ਦਾ ਕਰੂ ਹੈਗਾ ਆ ਉਹਨਾਂ ਨੇ ਉਹਨੂੰ ਕਿਹਾ ਵੀ ਤੂੰ ਡਿਫਰੈਂਟ ਸੀਟ ਤੇ ਬਹਿ ਜਾ। ਉਹ ਤੋਂ ਬਾਅਦ ਉਹ ਕਹਿੰਦੇ ਵੀ ਕਾਫੀ ਗਾਲਾਂ ਗੂਲਾਂ ਵੀ ਕੱਢਣ ਲੱਗ ਪਿਆ। ਜਦੋਂ ਸ਼ਾਂਤ ਨਾ ਹੋਇਆ ਤੇ ਜਿਹੜਾ ਕਰੂ ਸੀ ਉਹਨਾਂ ਨੇ ਕਿਹਾ ਵੀ ਅਸੀਂ ਹੁਣ ਜਿਹੜਾ ਪਲੇਨ ਹੈਗਾ ਉਹਦੇ ਵਿੱਚੋਂ ਸਾਰੇ ਲੋਕਾਂ ਨੂੰ ਬਾਹਰ ਕੱਢਾਂਗੇ ਤੇ ਉਹ ਫਿਰ ਬਾਹਰ ਨਹੀਂ ਨਿਕਲਿਆ। ਤੇ ਜਦੋਂ ਉਹਨਾਂ ਨੇ ਪੁਲਿਸ ਵਾਲਿਆਂ ਨੂੰ ਸੱਦਿਆ ਤੇ ਪੁਲਿਸ ਨੇ ਉਹਨੂੰ ਕਹਿੰਦੇ ਟੇਜ਼ਰ ਗਨ ਦੇ ਨਾਲ ਉਹ ਵੀ ਤੇਜ਼ ਕੀਤਾ ਤੇ ਉਹਨੂੰ ਫੇਰ ਉੱਥੋਂ ਉਤਾਰਿਆ ਗਿਆ। ਜੀ ਹਰਜੋਤ ਸਿੰਘ ਜੀ, ਇੱਕ ਹੋਰ ਜਿਹੜੀ ਆਈਸ ਦੇ ਨਾਲ ਹੀ ਸੰਬੰਧਿਤ ਜਿਹੜੀ ਖਬਰ ਆ ਇਮੀਗ੍ਰੇਸ਼ਨ ਦੇ ਨਾਲ, ਦੇਖੋ ਵੀ ਜਦੋਂ ਕੋਈ ਕਿਸੇ ਵੀ ਤਰੀਕੇ ਦਾ ਫਰਾਡ ਕਰਨ ਦੀ ਕੋਈ ਕੋਸ਼ਿਸ਼ ਕਰਦਾ ਆ ਤਾਂ ਉਸ ਨੂੰ ਜਦੋਂ ਫੜੇ ਜਾਂਦੇ ਆ ਤਾਂ ਫਿਰ ਹਾਲਾਤ ਜਿਹੜੇ ਉਹਨਾਂ ਦੇ ਮਾੜੇ ਹੀ ਹੁੰਦੇ ਆ। ਕਈ ਜਗ੍ਹਾ ਦੇ ਉੱਤੇ ਜਿਹੜੇ ਇਦਾਂ ਦਾ ਇਹ ਕੰਮ ਦੇਖਿਆ ਗਿਆ ਆ ਵੀ ਜਦੋਂ ਕੋਈ ਕਿਸੇ ਤਰੀਕੇ ਦੇ ਨਾਲ ਕਿਸੇ ਦੇ ਕਹਿ ਲਓ ਵੀ ਕਾਗਜ਼ ਨਹੀਂ ਬਣ ਰਹੇ ਹੁੰਦੇ ਤਾਂ ਫਿਰ ਕਹਿੰਦੇ ਵੀ ਉਹ ਐਜ਼ ਏ ਸਟੂਡੈਂਟ ਜਿਹੜਾ ਉਹ ਬਣ ਕੇ ਇੱਥੇ ਰਹਿੰਦੇ ਨੇ। ਇਸੇ ਤਰੀਕੇ ਦੇ ਨਾਲ ਲੈਨਰਡ ਸ਼ਿਮ ਤੇ ਲੀਓ ਸ਼ਿਮ ਜਿਨ੍ਹਾਂ ਦੀ ਇੱਕ ਜਿਹੜਾ ਬੰਦਾ ਆ 54 ਸਾਲ ਉਹਨਾਂ ਦੀ ਉਮਰ ਆ, ਇਹਨਾਂ ਦੇ 4 ਸਕੂਲ ਚੱਲਦੇ ਨੇ ਆਈ ਥਿੰਕ LA ਇਲਾਕੇ ਦੇ ਵਿੱਚ। ਤੇ ਕਹਿੰਦੇ ਇਹਨਾਂ ਨੇ ਕੀ ਕਰਦੇ ਸੀ ਵੀ ਜਿਹੜੇ ਬੰਦੇ ਦੇ ਕਾਗਜ਼ ਨਹੀਂ ਸੀ ਬਣਦੇ ਉਹਨਾਂ ਨੂੰ ਐਜ਼ ਏ ਸਟੂਡੈਂਟ ਦੇ ਕਾਗਜ਼ ਜਿਹੜੇ ਆ ਫਰਾਡ ਦੇ ਨਾਲ ਬਣਾ ਦਿੱਤੇ ਜਾਂਦੇ ਸੀ ਤੇ ਉਹ ਸਟੂਡੈਂਟ ਜਦੋਂ ਬਣ ਜਾਂਦੇ ਸੀ ਨਾ ਉਹ ਕੋਈ ਸਕੂਲ ਅਟੈਂਡ ਕਰਦੇ ਸੀ ਨਾ ਕੋਈ ਉਹ ਕਲਾਸਾਂ ਉਹ ਲਾਉਂਦੇ ਸੀ, ਸਿਰਫ ਤੇ ਸਿਰਫ ਇੱਥੇ ਲੀਗਲ ਆਪਣਾ ਕਾਗਜ਼ ਪੱਤਰ ਜਿਹੜੇ ਬਣਾਉਣ ਦੇ ਲਈ ਇੱਦਾਂ ਕੀਤਾ ਜਾਂਦਾ ਸੀ। ਤੇ ਹੁਣ ਉਹਨਾਂ ਨੂੰ 15 ਮਹੀਨਿਆਂ ਦੀ ਫੈਡਰਲ ਪ੍ਰਿਜ਼ਨ ਦੇ ਵਿੱਚ ਜਿਹੜੀ ਆ ਉਹ ਸਜ਼ਾ ਸੁਣਾਈ ਗਈ ਆ ਤੇ $4.5 ਲੱਖ ਦਾ ਜੁਰਮਾਨਾ ਭਰਨ ਦੇ ਲਈ ਵੀ ਆਖਿਆ ਗਿਆ ਆ। ਸੋ US ਡਿਸਟ੍ਰਿਕਟ ਜੱਜ ਜਾਰਜ ਉਹਨਾਂ ਨੇ ਜਿਹੜਾ ਇਹਨਾਂ ਨੂੰ ਹੁਣ ਸਜ਼ਾ ਸੁਣਾ ਦਿੱਤੀ ਆ। ਤੇ ਦੇਖੋ ਵੀ ਕਿਸ ਤਰੀਕੇ ਦੇ ਨਾਲ ਜਿਹੜੀਆਂ ਧਾਂਦਲੀਆਂ ਕਿਤੇ ਨਾ ਕਿਤੇ ਜਿਹੜੀਆਂ ਇਹ ਚੱਲ ਰਹੀਆਂ ਹੁੰਦੀਆਂ ਸੀ। ਇਹ ਇਨਵੈਸਟੀਗੇਸ਼ਨ ਜਿਹੜੀ ਆ ਆਈਸ ਦੇ ਦੁਆਰਾ ਕੀਤੀ ਗਈ ਸੀ, ਹੋਮਲੈਂਡ ਸਿਕਿਉਰਿਟੀ ਇਨਵੈਸਟੀਗੇਸ਼ਨ ਉਹਨਾਂ ਦੇ ਨਾਲ ਮਿਲ ਕੇ ਉਸ ਤੋਂ ਬਾਅਦ ਦੇ ਵਿੱਚ ਲੰਮਾ ਸਮਾਂ ਇਨਵੈਸਟੀਗੇਸ਼ਨ ਚੱਲਣ ਤੋਂ ਬਾਅਦ 'ਚ ਇਹ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਗਿਆ। ਹਿਊ ਸੁਨ ਸ਼ਿਮ ਜਿਹੜਾ ਉਸ ਦਾ ਨਾਮ ਦੱਸਿਆ ਜਾਂਦਾ ਹੈ ਜੋ ਕਿ ਲਿਨਾਰਡ ਸ਼ਿਮ ਜਾਂ ਲੀਓ ਸ਼ਿਮ ਦੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਹੈ। ਤੇ ਹਰਜੋਤ ਸਿੰਘ ਜੀ, ਜਿਹੜਾ ਡਿਸਟ੍ਰਿਕਟ ਜੱਜ ਸੀ ਜਿਨ੍ਹਾਂ ਨੇ ਸਜ਼ਾ ਸੁਣਾਈ ਉਹਨਾਂ ਦਾ ਲਾਸਟ ਨੇਮ ਮਿਸ਼ਿਮੀ ਸੀਗਾ, ਜਿਨ੍ਹਾਂ ਨੇ ਜਿਹੜੀ ਹੁਣ ਇਸ ਨੂੰ 15 ਮਹੀਨਿਆਂ ਦੀ ਸਜ਼ਾ ਸੁਣਾਈ ਆ ਵੀ ਲੋਕਾਂ ਨੂੰ ਨਕਲੀ ਸਟੂਡੈਂਟ ਬਣਾ ਕੇ ਇੱਥੇ ਰਹਿਣ ਦੀਆਂ ਜਿਹੜਾ ਉਹ ਸਹੂਲਤ ਦੇ ਰਿਹਾ ਸੀਗਾ। ਜੀ ਰਾਜਕਰਮਜੀਤ ਸਿੰਘ ਜੀ, ਅੱਜ ਕੱਲ ਜਿਹੜੇ 2 ਪੁਲਿਸ ਵੱਲੋਂ ਜਿਹੜੀਆਂ ਇੱਕ ਤਰ੍ਹਾਂ ਨਾਲ ਕਹਿ ਸਕਦੇ ਆ ਗੱਲਾਂ ਚੱਲ ਰਹੀਆਂ ਹੈਗੀਆਂ। ਇੱਕ ਤਾਂ ਬਕਲ-ਅਪ ਵਾਲੀ ਆ, ਆਪਾਂ ਕੱਲ ਬੇਕਰਸਫੀਲਡ ਵੀ ਗਏ ਸੀ, ਰਸਤੇ ਦੇ ਵਿੱਚ ਬਹੁਤ ਸਾਰੇ ਜਿਹੜੇ ਸਾਈਨ ਲੱਗੇ ਹੋਏ ਸੀ ਵੀ ਬਕਲ-ਅਪ। ਇੱਕ ਤਾਂ ਇਹ ਆ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਪਲੀਜ਼ ਜਦੋਂ ਵੀ ਕਾਰ 'ਚ ਬਹਿੰਦੇ ਆ ਨਾ ਸਟਾਰਟ ਕਰਨ ਤੋਂ ਪਹਿਲਾਂ ਸੀਟ ਬੈਲਟ ਜ਼ਰੂਰ ਲਾਓ ਕਿਉਂਕਿ ਇਹ ਮੌਤ ਦਾ ਕਾਰਨ ਬਣਦੀ ਹੈਗੀ ਆ। ਤੇ ਦੂਸਰਾ ਡੋਂਟ ਟਰੈਸ਼ ਕੈਲੀਫੋਰਨੀਆ। ਸੋ ਜਿਹੜੇ ਵੀ ਕੈਲੀਫੋਰਨੀਆ, ਮੈਂ ਕੈਲੀਫੋਰਨੀਆ ਨਹੀਂ ਕਹਿੰਦਾ, ਪੂਰੇ USA ਦੇ ਵਿੱਚ ਪਲੀਜ਼ ਜਦੋਂ ਵੀ ਆਪਾਂ ਕਿਤੇ ਜਾਂਦੇ ਆਨੇ ਆ ਟਰਾਈ ਨਾ ਕਰੋ ਵੀ ਐਵੇਂ ਕਾਰ ਦੇ ਵਿੱਚੋਂ ਜਿਹੜੇ ਤੁਹਾਡਾ ਗਾਰਬੇਜ ਆ ਸਿੱਟ ਕੇ ਤਾਂ ਰੋਡ ਦੇ ਉੱਤੇ ਸਿੱਟ ਦਿਓ। ਚੰਗਾ ਨਹੀਂ ਲੱਗਦਾ ਕਿਉਂਕਿ ਕਈ ਜਗ੍ਹਾ ਦਾ ਤੁਸੀਂ ਦੇਖੋ ਵੀ ਏਦਾਂ ਚਮਕਦੀਆਂ ਹੁੰਦੀਆਂ
10-10 15-15 ਮੀਲ ਤੁਸੀਂ ਇੱਕ ਪੀਸ ਵੀ ਜਿਹੜਾ ਪੇਪਰ ਦਾ ਦੇਖ ਨਹੀਂ ਸਕਦੇ ਹੈਗੇ। ਨਹੀਂ ਹੁੰਦਾ ਤੇ ਨਹੀਂ ਤਾਂ ਕੀ ਹੁੰਦਾ ਆ, ਫਿਰ ਉਹ ਜਿਹੜੇ ਬੰਦਿਆਂ ਨੂੰ ਕੈਦ ਹੁੰਦੀ ਆ ਜਾਂ ਜਿਨ੍ਹਾਂ ਨੂੰ ਸਜ਼ਾ ਹੁੰਦੀ ਆ ਕਮਿਊਨਿਟੀ ਸਰਵਿਸ ਦੀ, ਫਿਰ ਉਹਨਾਂ ਨੂੰ ਉਹ ਕਲੀਨ ਅਪ ਕਰਨਾ ਪੈਂਦਾ ਆ, ਤੇ ਉਹ ਡੇਂਜਰਸ ਬੜਾ ਹੁੰਦਾ ਆ। ਜਿਹੜੇ ਹਾਈਵੇਜ਼ ਦੇ ਉੱਤੇ ਕਲੀਨ ਅਪ ਕਰਦੇ ਤੁਸੀਂ ਦੇਖਿਆ ਹੋਣਾ ਕਈ ਵਾਰੀ, ਉਹਨਾਂ ਨੇ ਜਿਹੜੀਆਂ ਉਹ ਉਦਾਂ ਦੀ ਚਮਕਣ ਵਾਲੀਆਂ ਵਰਦੀਆਂ ਪਾਈਆਂ ਉਹ ਜੈਕਟਾਂ ਪਾਈਆਂ ਹੁੰਦੀਆਂ ਹੈਗੀਆਂ, ਉਹ ਪਿੰਕ ਜਿਹੇ ਕਲਰ ਵਾਲੀਆਂ ਹੁੰਦੀਆਂ ਸੀ। ਤੇ ਉਹ ਮੋਸਟਲੀ ਇਹ ਨਹੀਂ ਹੁੰਦਾ ਵੀ ਉਹ ਇੰਪਲਾਈ ਹੈਗੇ ਆ, ਉਹ ਮੋਸਟਲੀ ਜਿਹੜੇ ਕਈਆਂ ਨੂੰ ਜਿਹੜਾ ਕੋਈ ਕਿਸੇ ਨਾ ਕਿਸੇ ਤਰ੍ਹਾਂ ਦਾ ਮਿਸਡਿਮੀਨਰ ਲੱਗਾ ਜਾਂ ਹੋਰ, ਉਹ ਕਮਿਊਨਿਟੀ ਸਰਵਿਸ ਕਰ ਰਹੇ ਹੈਗੇ ਆ, ਜਾਂ ਉਹ ਜਿਹੜੇ ਕੈਦੀ ਹੈਗੇ ਜਿਨ੍ਹਾਂ ਤੋਂ ਉਹ ਕੰਮ ਕਰਾ ਰਹੇ ਬੜੇ ਲੋ ਵੇਜਸ ਤੇ ਜਿਹੜੇ ਕਰਾ ਰਹੇ। ਸੋ ਪਲੀਜ਼ ਜਿੰਨੇ ਵੀ ਕੈਲੀਫੋਰਨੀਆ 'ਚ ਰਹਿੰਦੇ ਆ, ਦੋ ਜਿਹੜੀਆਂ ਇਹ ਗੱਲਾਂ ਬਾਤਾਂ ਚੱਲ ਰਹੀਆਂ ਅੱਜ ਕੱਲ੍ਹ, ਖਾਸ ਕਰਕੇ ਕੈਲੀਫੋਰਨੀਆ ਦੀਆਂ ਗਵਰਨਮੈਂਟ ਏਜੰਸੀਜ਼ ਵੱਲੋਂ, ਟਰੈਸ਼ ਨਾ ਕਰੋ, ਕਿਤੇ ਵੀ ਗਾਰਬੇਜ ਨਾ ਸਿੱਟੋ, ਤੇ ਦੂਸਰੇ ਨੰਬਰ ਤੇ ਜਿਹੜੀਆਂ ਆਪਣੀਆਂ ਸੀਟ ਬੈਲਟ ਆ ਉਹ ਜ਼ਰੂਰ ਕਾਰ ਚਲਾਉਣ ਤੋਂ ਪਹਿਲਾਂ ਲਾਓ। ਨਹੀਂ ਬਿਲਕੁਲ ਜੀ, ਤੁਹਾਡੀ ਆਪਣੀ ਸੇਫਟੀ, ਤੁਹਾਡੇ ਆਪਣੇ ਪਰਿਵਾਰ ਦੀ ਤੇ ਬਾਕੀ ਲੋਕਾਂ ਦੀ ਸੇਫਟੀ ਲਈ ਇਹ ਸਾਰਾ ਕੁਝ ਆਖਿਆ ਜਾਂਦਾ ਆ। ਤੇ ਹਰਜੋਤ ਸਿੰਘ ਜੀ, ਆਪਣੇ ਅੱਜ ਦੇ ਪ੍ਰੋਗਰਾਮ ਦਾ ਸਮਾਂ ਵੀ ਜਿਹੜਾ ਹੁਣ ਸਮਾਪਤ ਆ। ਮਿਲਾਂਗੇ ਆਪਾਂ ਆਪਣੇ ਸਰੋਤਿਆਂ ਨੂੰ ਅਗਲੇ ਬੁਲੇਟਿਨ ਦੇ ਵਿੱਚ, ਉਦੋਂ ਤੱਕ ਲਈ ਇਜਾਜ਼ਤ ਲੈਂਦੇ ਹਾਂ। ਮੈਨੂੰ ਰਾਜਕਨਵੀਰ ਸਿੰਘ ਤੇ ਮੈਨੂੰ ਹਰਜੋਤ ਸਿੰਘ ਖਾਲਸਾ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਬਹੁਤ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।